ਪੰਜਾਬੀ ਰੇਡੀਓ ਯੂਗਾ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਕੁਝ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ, ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500। ਗੁਰਦੀਪ ਸਿੰਘ ਪਿਰਦੀ ਕਲੋਵਸ, ਹਰਮਿੰਦਰ ਸਮਰਾ ਸੈਕਰਾਮੈਂਟੋ, ਸਤਨਾਮ ਸਿੰਘ ਸ਼ੇਰਕੇ ਸਲਮਾ, ਰਣਵੀਰ ਸਿੰਘ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ, ਪ੍ਰੀਤਮ ਕੌਰ ਖੰਗੂੜਾ ਫਰੈਜ਼ਨੋ, ਚਰਨਜੀਤ ਬਡਵਾਲ ਜੁਬਾ ਸਿਟੀ, ਸਰਬਜੀਤ ਸਿੰਘ, ਬਲਵਿੰਦਰ ਕੌਰ ਟਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਜੀ ਸਭ ਤੋਂ ਪਹਿਲਾਂ ਗੱਲ ਸੁਲਤਾਨਪੁਰ ਦੀ ਗੱਲ ਕਰਦੇ ਹਾਂ, ਸੁਲਤਾਨਪੁਰ ਲੋਧੀ ਦੀ। ਅਤੇ ਲੋਕਾਂ ਦੇ ਬੜੇ ਹੜ੍ਹ ਆਏ ਹੋਏ ਆ, ਕਿੰਨੇ ਕੁ ਲੋਕ ਹੋਣਗੇ ਗਿਣਤੀ ਦੇ ਵਿੱਚ? ਦੇਖੋ, ਐਗਜ਼ੈਕਟ ਜਿਹੜੀ ਗਿਣਤੀ ਹੈ ਜੀ ਉਹ ਤਾਂ ਦੱਸਣੀ ਔਖੀ ਹੁੰਦੀ ਹੈ ਇੰਨੇ ਜਗ੍ਹਾ ਦੇ ਉੱਤੇ। ਪਰ 2 ਦਿਨ ਮੈਂ ਵੀ ਜਿਹੜਾ ਜੀ ਉਹ ਦੇਖਿਆ, ਇੱਕ ਤਾਂ ਜਿਹੜੇ ਪ੍ਰਸ਼ਾਸਨ ਦੇ ਇੰਤਜ਼ਾਮ ਸੀਗੇ ਜੀ ਉਹ ਸੁਲਤਾਨਪੁਰ ਦੇ ਬਾਹਰ ਜਿਹੜੇ ਜੀ ਉਹ ਸਲਾਹੁਣਯੋਗ ਕਹੇ ਜਾ ਸਕਦੇ। ਜਿਹੜੀ ਚੀਜ਼ ਬਹੁਤ ਸਹੀ ਆ, ਕਿਉਂਕਿ ਜਿਹੜੇ ਪਾਰਕਿੰਗ ਵੱਡੀ ਦੇ ਪ੍ਰਬੰਧ ਕੀਤੇ ਗਏ ਸੀਗੇ। ਮੰਨ ਲਓ ਜੇ ਜਿੰਨੇ ਵਹੀਕਲ ਆ ਜੀ, ਜੇ ਕਿਤੇ ਉਹ ਸੁਲਤਾਨਪੁਰ ਦੇ ਅੰਦਰ ਚਲੇ ਜਾਂਦੇ ਤੇ ਕੀ ਹਾਲਾਤ ਜਿਹੜੇ ਜੀ ਉੱਥੇ ਬਣ ਸਕਦੇ ਸੀਗੇ। ਉਹਨਾਂ ਸਾਰੇ ਵਹੀਕਲਸ ਨੂੰ ਜਿਹੜਾ ਜੀ ਉਹ ਰੁਕਣਾ ਪਾਰਕਿੰਗ ਦੇ ਵਿੱਚ, ਔਰ ਉੱਥੋਂ ਬੱਸਾਂ ਦੇ ਉੱਤੇ ਲੋਕਾਂ ਨੂੰ ਲੈ ਕੇ ਜਾਣਾ, ਫਿਰ ਬੱਸਾਂ ਦੇ ਉੱਤੇ ਪਾਰਕਿੰਗ ਤੱਕ ਛੱਡਣਾ, ਇਹ ਬਹੁਤ ਵੱਡਾ ਪ੍ਰੋਸੈਸ ਜਿਹੜਾ ਜੀ ਉਹ ਸੀਗਾ। ਕਾਮਯਾਬੀ ਦੇ ਨਾਲ ਇਹ ਨੇਪਰੇ ਚੜਿਆ। ਬੇਸ਼ੱਕ VIP ਜਿਹੜੇ ਵਹੀਕਲ ਨੇ ਉਹਨਾਂ ਦੀ ਵੀ ਭਰਮਾਰ ਰਹੀ ਆ ਸ਼ਹਿਰ ਦੇ ਅੰਦਰ, ਪਰ ਫਿਰ ਵੀ ਜਿਹੜਾ ਜੀ ਮੈਕਸੀਮਮ ਵਹੀਕਲ ਸੀ ਉਹਨਾਂ ਨੂੰ ਬਾਹਰ ਰੋਕ ਲੈਣਾ, ਇਹਦੇ ਕਰਕੇ ਜਿਹੜਾ ਜੀ ਉਹ ਫਿਰ ਵੀ ਚੱਲਦਾ ਰਿਹਾ ਸਾਰਾ ਕੁਝ ਜੀ। ਅੱਜ ਜਿਹੜੇ ਇਹ ਸ਼ਰਧਾਲੂ ਨੇ ਜੀ ਉਹ ਵਾਪਸ ਜਾਣੇ ਸ਼ੁਰੂ ਹੋਣੇ ਆ। 1 ਨਵੰਬਰ ਤੋਂ ਇਹ ਸਟਾਰਟ ਹੋਏ ਸੀਗੇ ਜੀ ਜਿਹੜੇ ਸਮਾਗਮ ਸੀਗੇ ਸੁਲਤਾਨਪੁਰ ਲੋਧੀ ਦੇ ਵਿੱਚ। 5 ਲੱਖ, 6 ਲੱਖ, 4 ਲੱਖ ਤੋਂ ਸ਼ੁਰੂ ਹੋਇਆ ਸੀ ਜੀ, 8 ਲੱਖ ਤੱਕ ਜਿਹੜਾ ਜੀ ਉਹ ਚਲੇ ਗਿਆ। ਜਿਹੜਾ ਗੁਰਪੁਰਬ ਵਾਲਾ ਦਿਨ ਸੀਗਾ ਜੀ, ਇਸ ਦਿਨ 10 ਲੱਖ ਦੇ ਕਰੀਬ ਜਿਹੜਾ ਜੀ ਉਹ ਲੋਕਾਂ ਨੇ ਇੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿਹੜਾ ਜੀ ਆਪਣੇ ਉੱਥੇ ਮੱਥਾ ਟੇਕਿਆ। ਔਰ ਟੋਟਲ ਇਹ ਸਮਝਿਆ ਜਾ ਰਿਹਾ ਕੁਝ 70 ਲੱਖ ਬੰਦੇ ਨੇ ਇਹਨਾਂ ਦਿਨਾਂ ਦੇ ਦੌਰਾਨ ਸੁਲਤਾਨਪੁਰ ਲੋਧੀ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਮੱਥਾ ਟੇਕਿਆ। ਰਾਸ਼ਟਰਪਤੀ ਗੁਰਪੁਰਬ ਵਾਲੇ ਦਿਨ ਜਿਹੜਾ ਜੀ ਉਹ ਆਏ, ਇੱਥੋਂ ਉਹ ਗਏ ਜਿਹੜਾ ਸੀਗਾ ਸਰਕਾਰ ਦੇ ਵੱਲੋਂ ਲਾਇਆ ਗਿਆ ਜਿਹੜਾ ਪੰਡਾਲ ਉਹਦੇ ਵਿੱਚ। ਉਸ ਤੋਂ ਬਾਅਦ ਫਿਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ, ਐਕਚੁਅਲੀ ਉਹ ਬਾਦਲ ਦਲ ਦਾ ਹੀ ਸੀਗਾ ਜੀ, ਉੱਥੇ ਵੀ ਬਾਅਦ ਦੇ ਵਿੱਚ ਜਾ ਕੇ ਉਹਨਾਂ ਨੇ ਹਾਜ਼ਰੀ ਜਿਹੜੀ ਸੀ ਉਹ ਲਵਾਈ। ਜੇ ਆਪਾਂ ਪੋਲੀਟੀਸ਼ੀਅਨਾਂ ਦੀ ਗੱਲ ਕਰੀਏ ਤੇ ਸ਼ਾਇਦ ਹੀ ਕੋਈ ਜਿਹੜਾ ਵੱਡਾ ਪੋਲੀਟੀਸ਼ੀਅਨ ਹੈ, ਚਾਹੇ ਉਹ ਸੂਬਿਆਂ ਦਾ ਚਾਹੇ ਉਹ ਕੇਂਦਰ ਦਾ, ਜਿਹੜਾ ਰਿਹਾ ਹੋਵੇ ਜਿਹੜਾ ਕਿ ਇੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਨਹੀਂ ਆਇਆ। ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੱਕ ਜਿਹੜੇ ਸੀਗੇ ਜੀ ਉਹ ਇੱਥੇ ਆਏ। ਔਰ ਜਿਹੜਾ ਸੁਲਤਾਨਪੁਰ ਲੋਧੀ ਸੀਗਾ ਜੀ ਉਹ ਤੁਸੀਂ ਕਹਿ ਲਓ ਕਿ ਇੱਕ ਕੇਂਦਰ ਬਿੰਦੂ ਜ਼ਰੂਰ ਬਣਿਆ ਜਿਹੜਾ ਜੀ ਉਹ ਰਿਹਾ। ਇਸ ਵਾਰੀ ਉਤਸ਼ਾਹ ਬਹੁਤ ਸੀਗਾ ਲੋਕਾਂ ਦਾ। ਇਹਦੇ ਵਿੱਚ ਇੱਕ ਵੱਡਾ ਜਿਹੜਾ ਗੱਲ ਹੈ ਨਾ ਜੀ, ਉਹ ਕਰਤਾਰਪੁਰ ਦਾ ਲਾਂਘਾ ਖੁੱਲ੍ਹਣਾ ਜਿਹੜਾ ਸੀਗਾ, ਇਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਕਿਉਂਕਿ ਵੱਡੀ ਖਬਰ ਬਣੀ। ਇਹਦੇ ਕਰਕੇ ਲੋਕਾਂ ਦੇ ਵਿੱਚ ਜਿਹੜਾ ਸੀਗਾ ਜੀ ਉਹ ਗੁਰੂ ਨਾਨਕ ਸਾਹਿਬ ਦੇ ਇਸ ਦਿਨ ਦੇ ਪ੍ਰਤੀ ਉਤਸ਼ਾਹ ਪੱਖੋਂ ਕੋਈ ਕਮੀ ਜਿਹੜੀ ਉਹ ਨਹੀਂ ਰਹੀ ਜੀ। ਤੇ ਅੱਗੇ ਕਰਦੇ ਹਾਂ, ਲੋਕਾਂ ਦਾ ਕਹਿੰਦੇ ਬਹੁਤਾ ਇੰਟਰਸਟ ਨਹੀਂ ਰਿਹਾ। ਜਿਹੜੇ ਮਹਿੰਗੇ ਸਟੇਜਾਂ ਲਾਈਆਂ ਸੀ ਜਾਂ ਦੀਵਾਨ ਲਾਏ ਸੀ ਮਹਿੰਗੇ। ਬਿਲਕੁਲ ਜੀ, ਐਕਚੁਅਲੀ ਇਹ ਬੇਸ਼ੱਕ ਅਕਾਲ ਤਖਤ ਦੇ ਜਥੇਦਾਰ ਹੋਰਾਂ ਨੇ ਵੀ ਅਪੀਲ ਜਿਹੜੀ ਕੀਤੀ, ਇੱਕ ਸਟੇਜ ਵਾਲੀ ਗੱਲ ਜਿਹੜੀ ਦੀ ਉਹ ਬਣੀ ਨਹੀਂ। 2 ਸਟੇਜਾਂ ਜਿਹੜੀਆਂ ਉਹ ਲੱਗੀਆਂ, ਔਰ ਬਹੁਤ ਕਰੋੜੀ ਸਟੇਜਾਂ ਤੁਸੀਂ ਕਹਿ ਲਓ। ਇਹ ਕਿਹਾ ਜਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 10 ਕਰੋੜ ਰੁਪਈਆ ਜਿਹੜਾ ਸੀਗਾ ਜੀ ਉਹ ਸਟੇਜ ਦੇ ਉੱਤੇ ਖਰਚਿਆ ਸਟੇਜ ਨੂੰ ਬਣਾਉਣ ਦੇ ਵਾਸਤੇ। ਗੁਰੂ ਨਾਨਕ ਸਟੇਡੀਅਮ ਇੱਥੇ ਹੈ ਅੱਟ ਸਾਹਿਬ ਤੇ ਬੇਰ ਸਾਹਿਬ ਦੇ ਵਿਚਾਲੇ। ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਹੋਰੀ, ਉਹਨਾਂ ਨੇ ਵੀ ਇਸੇ ਸਟੇਜ ਤੋਂ ਹੀ ਸੰਬੋਧਨ ਜਿਹੜਾ ਸੀਗਾ ਜੀ ਉਹ ਕੀਤਾ। ਉਹ ਸਰਕਾਰ ਵਾਲੀ ਸਟੇਜ ਦੇ ਉੱਤੇ ਜਿਹੜਾ ਨਹੀਂ ਗਏ, ਜਦੋਂ ਕਿ ਮੁੱਖ ਮੰਤਰੀ ਦੇ ਆਉਣ ਦੀ ਉਮੀਦ ਸੀਗੀ ਇਸ ਸਟੇਜ ਦੇ ਉੱਤੇ, ਉਹ ਵੀ ਇਸ ਸਟੇਜ ਦੇ ਉੱਤੇ ਜਿਹੜਾ ਜੀ ਉਹ ਨਹੀਂ ਆਏ। ਜਿਹੜੀ ਸੜਕ ਹੱਟ ਸਾਹਿਬ ਤੋਂ ਆਉਂਦੀ ਆ ਬੇਰ ਸਾਹਿਬ ਵਾਲੀ ਸਾਈਡ ਨੂੰ, ਉਹਦੇ ਉੱਤੇ ਹਾਲਾਤ ਇਹ ਸੀਗੇ ਕਿ ਉਹਦੇ ਤੇ ਤੁਸੀਂ ਕਹ ਲਓ ਕਿ ਰੀਂਗਣਾ ਵੀ ਔਖਾ ਜਿਹੜਾ ਹੋਇਆ ਪਿਆ ਸੀਗਾ। ਇੱਕ ਸਟੈਪ ਬਹੁਤ ਔਖਾ ਜਿਹੜਾ ਜੀ ਉਹ ਲੱਗ ਰਿਹਾ ਸੀ। ਇਹਦੇ ਵਿਚਾਲੇ ਇਹ ਸਟੇਜ ਹੈ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਜਿਹੜੀ
ਅਕਾਲੀ ਦਲ ਦੇ ਵੱਲੋਂ ਲਾਈ ਗਈ ਸੀ, SGPC ਦੇ ਵੱਲੋਂ। ਇੱਕੋ ਹੀ ਵੈਸੇ ਗੱਲ ਹੈ ਜੀ। ਇਹਦੇ ਵਿੱਚ ਜਿਹੜੀ ਸਮਰੱਥਾ ਸੀਗੀ ਉਹ ਕੋਈ 50,000 ਬੰਦੇ ਦੀ ਸਮਰੱਥਾ ਇਹਦੀ ਸੀਗੀ ਸਟੇਜ ਦੀ, ਪਰ ਕਦੀ ਵੀ ਇਹ ਸਟੇਜ ਭਰ ਨਹੀਂ ਸਕੀ। ਚਾਹੇ ਉਹ ਸਰਕਾਰ ਵਾਲੀ ਸਟੇਜ ਸੀ, ਚਾਹੇ ਉਹ SGPC ਵਾਲੀ ਸੀ, ਉਹਨੂੰ ਸਾਈਡਾਂ ਤੋਂ ਫਿਰ ਜਿਹੜਾ ਜੀ ਉਹ ਛੋਟਾ ਕੀਤਾ ਗਿਆ ਤਾਂ ਕਿ ਪੰਡਾਲ ਜਿਹੜਾ ਜੀ ਉਹ ਭਰਿਆ ਹੋਇਆ ਲੱਗੇ। ਜਦੋਂ ਇੱਥੇ ਜਿਹੜਾ ਜੀ ਆਏ ਨੇ ਰਾਮਨਾਥ ਕੋਵਿੰਦ ਹੋਰੀ, ਜਿਹੜੇ ਰਾਸ਼ਟਰਪਤੀ ਨੇ, ਜਦੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਹ ਬੋਲ ਰਹੇ ਸੀ ਤਾਂ ਕੁਛ ਘੱਟ ਉੱਥੇ ਜ਼ਰੂਰ ਹੋਇਆ। ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸਨਮਾਨਿਤ ਕਰਨ ਲੱਗੇ ਤੇ ਲੋਕ ਉੱਠ ਕੇ ਜਿਹੜਾ ਉਹ ਤੁਰ ਪਏ। ਅੱਧਿਓਂ ਵੱਧ ਪੰਡਾਲ ਜਿਹੜਾ ਸੀਗਾ ਜੀ ਉਹ ਖਾਲੀ ਹੋ ਗਿਆ। ਹਾਲਾਤ ਇਸੇ ਤਰ੍ਹਾਂ ਦੇ ਜਿਹੜੇ ਸੀਗੇ ਉਹ ਸਰਕਾਰ ਵਾਲੀ ਸਟੇਜ ਦੇ ਵੀ ਜਿਹੜਾ ਸੀ ਉਹ ਰਹੇ। ਇਹਦੀ ਵੀ ਸਮਰੱਥਾ ਲਗਭਗ ਇੰਨੀ ਜਿਹੜੀ ਉਹ ਬੈਠਣ ਦੀ ਸੀਗੀ। ਇਹਦੇ ਵੀ ਫਿਰ 2 ਹਿੱਸੇ ਜਿਹੜਾ ਜੀ ਉਹ ਬੰਦ ਕੀਤੇ ਗਏ ਤਾਂ ਕਿ ਪੰਡਾਲ ਜਿਹੜਾ ਉਹ ਭਰਿਆ ਹੋਇਆ ਲੱਗੇ। ਵੱਡੀ ਗਿਣਤੀ ਦੇ ਧਾਰਮਿਕ ਆਗੂ ਵੀ ਪੰਜਾਬ ਸਰਕਾਰ ਦੀ ਸਟੇਜ ਦੇ ਉੱਤੇ ਜਿਹੜਾ ਜੀ ਉਹ ਪਹੁੰਚੇ। ਇਹਦੇ ਬਾਵਜੂਦ ਜਿੰਨਾ ਇਕੱਠ ਜਾਂ ਜਿੰਨਾ ਪੰਡਾਲ ਭਰਿਆ ਹੋਣਾ ਚਾਹੀਦਾ ਸੀ ਉਹ ਨਹੀਂ ਜਿਹੜਾ ਜੀ ਉਹ ਭਰਿਆ। ਜਦੋਂ ਇੰਨੇ ਲੋਕ ਜਿਹੜੇ ਜੀ ਉਹ ਆਏ, ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ ਜਿਹੜੇ ਜੀ ਉਹ ਲੋਕ ਆਉਂਦੇ ਰਹੇ। ਇਹ ਜੇ ਲੋਕਾਂ ਨੂੰ ਕੋਈ ਇੰਟਰਸਟ ਹੁੰਦਾ ਜਿਹੜੇ ਰਾਜਨੀਤਿਕ ਭਾਸ਼ਣ ਨੇ ਉਹਨਾਂ ਨੂੰ ਸੁਣਨ ਦਾ, ਤਾਂ ਇਹ ਜਿਹੜੇ ਪੰਡਾਲ ਸੀ ਉਹ ਰੋਜ਼ ਭਰੇ ਰਹਿੰਦੇ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਦੇ ਹੇਠ ਜਿਹੜੀ ਸੀ ਇਹ ਸਟੇਜ ਲਾਈ ਗਈ ਸੀ, ਜਿਹੜੀ ਗੁਰੂ ਨਾਨਕ ਸਟੇਡੀਅਮ ਦੇ ਵਿੱਚ, ਪਰ ਲੋਕ ਇਸ ਗੱਲ ਨੂੰ ਜਿਹੜਾ ਜੀ ਉਹ ਭਲੀ ਭਾਂਤ ਬੁੱਝ ਗਏ ਕਿ ਇਹ ਸਟੇਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਈ ਆ, ਪਰ ਹੈ ਇਹ ਅਕਾਲੀ ਦਲ ਬਾਦਲ ਦੀ, ਜਿਹਦੇ ਕਰਕੇ ਉਹਨਾਂ ਨੇ ਇਹਨੂੰ ਇੱਕ ਧਾਰਮਿਕ ਸਟੇਜ ਜਿਹੜੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਦੇ ਬਾਵਜੂਦ ਜਿਹੜਾ ਸੀਗਾ ਇੰਨਾ ਤੂਲ ਨਹੀਂ ਦਿੱਤਾ। ਇਹ ਹੁਣ ਜਿਹੜੇ ਰਾਜਨੀਤਿਕ ਲੋਕ ਨੇ ਉਹ ਇਹਦੀ ਪੜਚੋਲ ਜਿਹੜੀ ਉਹ ਕਰਨਗੇ ਜਾਂ ਨਹੀਂ, ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੋ ਜਿਹਾ ਰਾਜਨੀਤਿਕ ਮਾਹੌਲ ਪੰਜਾਬ ਦੇ ਵਿੱਚ ਜਿਹੜਾ ਵੀ ਉਹ ਬਣਿਆ ਹੋਇਆ, ਉਸ ਪਾਸੇ ਵੱਲ ਨੂੰ ਹੀ ਇਹ ਜਿਹੜੇ ਸਮਾਗਮ ਸੀ ਉਹ ਇਸ਼ਾਰਾ ਕਰ ਗਏ ਕਿ ਲੋਕਾਂ ਦੀ ਕਿਸੇ ਦੇ ਉੱਤੇ ਕੋਈ ਬਹੁਤੀ ਜਿਹੜੀ ਜੀ ਉਹ ਆਸਥਾ ਹੈ ਨਹੀਂ ਗੀ ਰਾਜਨੀਤਿਕ ਤੌਰ ਦੇ ਉੱਤੇ। ਬੇਸ਼ੱਕ ਲਾਸਟ ਦਿਨ ਜਿਹੜਾ ਸੀਗਾ ਜੀ ਉਹ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਡਡਵਿੰਡੀ ਦੇ ਵਿੱਚ ਇੱਕ ਸਟੇਜ ਜਿਹੜੀ ਸੀ ਉਹ ਲਾਈ। ਇੱਥੋਂ ਮਤਵਾਜੀ ਜਥੇਦਾਰ ਵੀ ਦਿਸੇ, ਧਿਆਨ ਸਿੰਘ ਮੰਡ ਹੋਰੀ, ਪਰ ਹਾਲਾਤ ਜਿਹੜੇ ਸੀਗੇ ਜੀ ਜਦੋਂ ਵੱਡੀਆਂ ਸਟੇਜਾਂ ਦੇ ਉੱਤੇ ਕੋਈ ਨਹੀਂ ਆਇਆ ਤੇ ਇਹਨਾਂ ਸਟੇਜਾਂ ਦੇ ਉੱਤੇ ਕਿਹਨੇ ਜਿਹੜਾ ਜੀ ਉਹ ਆਉਣਾ ਸੀਗਾ। ਸੋ ਇਹ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਵਾਸਤੇ ਇਹ ਪੜਚੋਲ ਦਾ ਸਮਾਂ ਹੈ ਕਿ ਲੋਕਾਂ ਦਾ ਉਹਨਾਂ ਦੇ ਉੱਤੋਂ ਉੱਠ ਰਿਹਾ ਵਿਸ਼ਵਾਸ ਜਿਹੜਾ ਜੀ ਉਹ ਕਿਸ ਪਾਸੇ ਵੱਲ ਨੂੰ ਜਾਊਗਾ ਆਉਂਦੇ ਦਿਨਾਂ। ਬਿਲਕੁਲ ਜੀ, ਪਹਿਲਾਂ ਹੀ ਇਹਨੂੰ ਧਾਰਮਿਕ ਨਹੀਂ ਨਾ ਰਹਿਣ ਦਿੱਤਾ, ਪਹਿਲਾਂ ਹੀ ਬੜਾ ਖਲਾਰਾ ਇਹਨਾਂ ਨੇ ਪਾ ਲਿਆ ਸੀਗਾ। ਤੇ ਮਹਾਰਾਸ਼ਟਰ ਦੀ ਗੱਲ ਕਰੀਏ, ਮਹਾ ਵਿਵਾਦ ਛਿੜਿਆ ਹੋਇਆ ਆ, ਰਾਸ਼ਟਰਪਤੀ ਰਾਜ ਲਾਗੂ ਹੋਣ ਜਾ ਰਿਹਾ, ਮਾਮਲਾ ਸੁਪਰੀਮ ਕੋਰਟ। ਬਿਲਕੁਲ ਜੀ, ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਰਾਤ ਤੋਂ। ਐਕਚੁਅਲੀ ਕੇਂਦਰੀ ਮੰਤਰੀ ਮੰਡਲ ਨੇ ਜਿਹੜੀ ਸੀਗੀ ਜੀ ਉਹ ਸਿਫਾਰਿਸ਼ ਮੰਨ ਲਈ। ਰਾਜਪਾਲ ਦੀ ਜਿਹੜੇ ਸੀਗੇ ਮਹਾਰਾਸ਼ਟਰ ਦੇ ਰਾਜਪਾਲ, ਉਹਨਾਂ ਦੇ ਵੱਲੋਂ ਕੀਤੀ ਗਈ ਸਿਫਾਰਿਸ਼। ਇਹ ਬੜੀ ਤੇਜ਼ੀ ਦੇ ਨਾਲ ਸਾਰਾ ਜਿਹੜਾ ਸੀਗਾ ਜੀ ਉਹ ਘਟਨਾਕ੍ਰਮ ਚੱਲਦਾ ਰਿਹਾ, ਕਿਉਂਕਿ ਜਿਹੜੀ NCP ਸੀ ਜਦੋਂ ਉਹਨੂੰ ਸੱਦਾ ਦਿੱਤਾ ਗਿਆ ਤੇ ਕੱਲ ਜਿਹੜਾ ਰਾਤ ਤੱਕ 8 ਵਜੇ ਤੱਕ ਦਾ ਉਹਦੇ ਕੋਲੇ ਟਾਈਮ ਸੀਗਾ। ਇਹ ਉਦੋਂ ਤੱਕ ਵੀ ਨਹੀਂ ਉਡੀਕਿਆ ਗਿਆ ਜੀ। ਉਦੋਂ ਪਹਿਲਾਂ ਹੀ ਇੱਕ ਪਾਸੇ ਤਾਂ ਉਹਨੂੰ ਸੱਦਾ ਦੇ ਦਿੱਤਾ, ਦੂਜੇ ਪਾਸੇ ਜਿਹੜਾ ਸੀਗਾ ਜੀ ਰਾਸ਼ਟਰਪਤੀ ਰਾਜ ਦੀ ਸਿਫਾਰਿਸ਼ ਕਰਤੀ। ਔਰ ਤੁਸੀਂ ਦੇਖੋ ਕਿ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਜੀ ਉਹ ਸਿਆਸੀ ਕੋਸ਼ਿਸ਼ਾਂ ਕਿ ਉਹਨਾਂ ਨੇ ਦਵਾ-ਦਵ ਜਿਹੜਾ ਸੀਗਾ ਜੀ ਉਹ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ। ਇਹ ਕਹਿਤਾ ਕਿ ਪ੍ਰਧਾਨ ਮੰਤਰੀ ਨੇ ਛੇਤੀ ਜਾਣਾ ਬਾਹਰਲੇ ਵਿਦੇਸ਼ ਦੌਰੇ ਦੇ ਉੱਤੇ। ਉਦੋਂ ਪਹਿਲਾਂ ਜਿਹੜਾ ਜੀ ਮੰਤਰੀ ਮੰਡਲ ਦੀ ਮੀਟਿੰਗ ਲਾ ਕੇ ਉਹਦੇ ਵਿੱਚ ਰਾਜਪਾਲ ਦੀ ਸਿਫਾਰਿਸ਼ ਮੰਨ ਲਈ ਗਈ ਔਰ ਜਿਹੜਾ ਰਾਸ਼ਟਰਪਤੀ ਰਾਜ ਸੀ ਉਹ ਲਾਗੂ ਹੋ ਗਿਆ। ਦੂਜੇ ਪਾਸੇ ਜਿਹੜੀ ਨੈਸ਼ਨਲਿਸਟ ਕਾਂਗਰਸ ਪਾਰਟੀ ਹੈ, ਕਾਂਗਰਸ ਤੇ ਸ਼ਿਵ ਸੈਨਾ ਦੇ ਸੀਨੀਅਰ ਆਗੂ ਜਿਹੜੇ ਨੇ ਉਹ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਦੇ ਵਿੱਚ ਲਗਾਤਾਰ ਜਿਹੜੇ ਜੀ ਉਹ ਜੁਟੇ ਹੋਏ ਆ। ਜਿਹੜੇ ਸ਼ਿਵ ਸੈਨਾ ਜੀ ਉਹਨੇ ਮੀਟਿੰਗ ਇੱਕ ਤਾਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ ਉਹਨਾਂ ਦੀ ਗੱਲਬਾਤ ਜਿਹੜੀ ਹੈ ਜੀ NCP ਤੇ ਕਾਂਗਰਸ ਦੇ ਨਾਲ ਨਿਰੰਤਰ ਜਿਹੜੀ ਆ ਉਹ ਚੱਲ ਰਹੀ ਆ। ਇਹ ਵੀ ਆਖਿਆ ਗਿਆ ਕਿ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਹੈ ਉਹਦੇ ਤਹਿਤ ਇਹ ਸਰਕਾਰ ਅਗਲੀ ਜਿਹੜੀ ਬਣਾਈ ਜਾਊਗੀ। ਦੂਜੇ ਪਾਸੇ ਸ਼ਿਵ ਸੈਨਾ ਜਿਹੜੀ ਕਿ NCP ਤੇ ਕਾਂਗਰਸ ਦੇ ਨਾਲ ਮਿਲ ਕੇ ਜਿਹੜੇ ਉਹਨਾਂ ਦੇ ਹਮਾਇਤ ਪੱਤਰ ਦਾਖਲ ਕਰਨ ਦੇ ਵਾਸਤੇ 3 ਦਿਨ ਦਾ ਉਹਨੇ ਜਿਹੜਾ ਸਮਾਂ ਮੰਗਿਆ ਸੀਗਾ, ਇਹਨੂੰ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਚੁਣੌਤੀ ਜਿਹੜੀ ਹੈ ਜੀ ਉਹ ਦੇ ਦਿੱਤੀ ਆ। ਸ਼ਿਵ ਸੈਨਾ ਨੂੰ ਇਸ ਪਟੀਸ਼ਨ ਦੇ ਉੱਤੇ ਤੁਰੰਤ ਸੁਣਵਾਈ ਕਰਾਉਣ ਦੇ ਵਿੱਚ ਸਫਲਤਾ ਨਹੀਂ ਮਿਲ ਸਕੀ। ਇਸ ਪਟੀਸ਼ਨ ਦੀ ਸੁਣਵਾਈ ਦੇ ਉੱਤੇ ਅੱਜ ਸੁਣਵਾਈ ਜਿਹੜੀ ਦੀ ਉਹ ਹੋ ਸਕਦੀ ਆ।
ਔਰ ਇਹ ਵੀ ਕਿਹਾ ਜਾ ਰਿਹਾ ਕਿ ਇਹਦੇ ਬੈਂਚ ਜਿਹੜਾ ਜੀ ਉਹ ਸਥਾਪਿਤ ਹੋ ਸਕਦਾ ਕਿ ਹੋ ਜਾਵੇ। ਹੁਣ ਵੇਖਣਾ ਇਹ ਹੋਊਗਾ ਕਿ ਅੱਜ ਸੁਣਵਾਈ ਹੁੰਦੀ ਹੈ ਜਾਂ ਕੁਝ ਦਿਨ ਦਾ ਸਮਾਂ ਜਿਹੜਾ ਜੀ ਉਹ ਸੁਪਰੀਮ ਕੋਰਟ ਇਹਨਾਂ ਨੂੰ ਦਿੰਦੀ ਆ। ਉਧਰ ਕਾਂਗਰਸ ਤੇ ਐਨਸੀਪੀ ਦੇ ਵਿਚਾਲੇ ਵੀ ਮੀਟਿੰਗਾਂ ਜਿਹੜੀਆਂ ਜੀ ਉਹ ਲਗਾਤਾਰ ਚੱਲਦੀਆਂ ਰਹੀਆਂ। ਇਹਦੇ ਬਾਰੇ ਅਜੇ ਦੋਵੇਂ ਜਿਹੜੀਆਂ ਪਾਰਟੀਆਂ ਸੀਗੀਆਂ ਉਹ ਕਿਸੇ ਨਿਚੋੜ ਦੇ ਉੱਤੇ ਨਹੀਂ ਪਹੁੰਚ ਸਕੀਆਂ, ਪਰ ਇਹ ਕਿਹਾ ਗਿਆ ਕਿ ਉਹ ਲਗਾਤਾਰ ਗੱਲਬਾਤ ਜਿਹੜੀ ਜੀ ਉਹ ਜਾਰੀ ਰੱਖਣਗੀਆਂ। ਇਹਨਾਂ ਦੇ ਵਿੱਚ ਸ਼ਿਵ ਸੈਨਾ ਨੂੰ ਸਮਰਥਨ ਦੇਣ ਦੀਆਂ ਨੀਤੀਆਂ ਤੇ ਉਹਨਾਂ ਦਾ ਪ੍ਰੋਗਰਾਮ ਜਿਹੜਾ ਜੀ ਉਹ ਕੀ ਹੋਊਗਾ, ਇਹਦੇ ਸੰਬੰਧੀ ਕਾਂਗਰਸੀ ਆਗੂ ਅਹਿਮਦ ਪਟੇਲ, ਮਲਕਰਜਨ ਖੜਗੇ, ਕੇ.ਸੀ. ਵੇਣੂਗੋਪਾਲ ਵੀ ਜਿਹੜੇ ਜੀ ਉਹ ਹਾਜ਼ਰ ਰਹੇ। ਇਹ ਕਿਹਾ ਕਿ ਅਸੀਂ ਜਿਹੜਾ ਸਾਂਝਾ ਘੱਟੋ ਘੱਟ ਪ੍ਰੋਗਰਾਮ ਹੈ ਉਹਦੇ ਉੱਤੇ ਚਰਚਾ ਕਰ ਰਹੇ ਹਾਂ ਤਾਂ ਕਿ ਸਰਕਾਰ ਠੀਕ ਤਰੀਕੇ ਦੇ ਨਾਲ ਚੱਲਦੀ ਰਹੇ। ਇਹਨਾਂ ਦਾ ਇਹ ਕਹਿਣਾ ਸੀਗਾ ਕਿ ਸਿਰਫ ਸਰਕਾਰ ਬਣਾਉਣਾ ਉਹਨਾਂ ਦਾ ਮਕਸਦ ਨਹੀਂ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀਆਂ ਪਾਰਟੀਆਂ ਨੇ ਉਹ ਹੁਣ ਜਿਹੜੀਆਂ ਹੋਰ ਮੀਟਿੰਗ ਬੁਲਾ ਕੇ ਅੱਗੇ ਜਿਹੜਾ ਜੀ ਤੁਰਨਗੀਆਂ, ਕਿਉਂਕਿ ਰਾਸ਼ਟਰਪਤੀ ਰਾਜ ਲਾਗੂ ਹੋਣ ਦੇ ਨਾਲ ਉਹਨਾਂ ਦੇ ਕੋਲੇ ਸਮਾਂ ਵੀ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਮਿਲ ਗਿਆ ਹੈ। ਔਰ ਇਹ ਸੁਪਰੀਮ ਕੋਰਟ ਦੇ ਉੱਤੇ ਵੀ ਨਿਗਾਹ ਜਿਹੜੀ ਜੀ ਉਹ ਰਹੂਗੀ ਕਿ ਸੁਪਰੀਮ ਕੋਰਟ ਇਸ ਮਾਮਲੇ ਦੇ ਉੱਤੇ ਕੀ ਫੈਸਲਾ ਜਿਹੜਾ ਜੀ ਉਹ ਅੱਜ ਦਿੰਦੀ ਹੈ। ਪਰ ਇਹਨਾਂ ਹੈ ਕਿ ਇਹ ਤਿੰਨੇ ਪਾਰਟੀਆਂ ਜਿਹੜੀਆਂ ਦੀ ਉਹ ਕੋਸ਼ਿਸ਼ ਉਹਨਾਂ ਦੀ ਜਾਰੀ ਹੈ, ਜਦੋਂ ਕਿ ਬੀਜੇਪੀ ਜਿਹੜੀ ਹੈ ਜੀ ਉਹ ਇਸ ਆਸ ਦੇ ਵਿੱਚ ਹੈ ਕਿ ਇਹਨਾਂ ਪਾਰਟੀਆਂ ਦੀ ਆਪਸ ਦੇ ਵਿੱਚ ਦਾਲ ਗਲਣੀ ਨਹੀਂ ਤੇ ਉਹ ਐਮਸੀ ਤੇ ਕਾਂਗਰਸ ਨੂੰ ਪਟਕਣੀ ਦੇ ਕੇ ਸ਼ਿਵ ਸੈਨਾ ਨੂੰ ਫਿਰ ਆਪਣੇ ਨਾਲ ਲੈ ਆਊਗੀ। ਪਰ ਜਿਵੇਂ ਸ਼ਿਵ ਸੈਨਾ ਦੀ ਅੜੀ ਹਾਲ ਦੀ ਘੜੀ ਹੈਗੀ ਹੈ ਜੀ, ਉਸ ਤੋਂ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਜੇ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਨਾਂ ਨੇ ਜਾਣਾ ਤੇ 50-50 ਦੇ ਉੱਤੇ ਜਾਣਾ। ਔਰ ਇਹ ਵੀ ਕਿਹਾ ਜਾ ਰਿਹਾ ਕਿ 2.5 ਸਾਲ ਮੁੱਖ ਮੰਤਰੀ ਔਰ ਪਹਿਲਾ ਮੁੱਖ ਮੰਤਰੀ ਉਹਨਾਂ ਦਾ ਜਿਹੜਾ ਜੀ ਉਹ ਹੋਊਗਾ। ਸੋ ਇਹ ਰਾਜਸੀ ਹਾਲਾਤ ਜਿਹੜੇ ਮਹਾਰਾਸ਼ਟਰ ਦੇ ਨੇ ਜੀ ਇਹ ਅਜੀਬੋ-ਗਰੀਬ ਪਹੁੰਚ ਗਏ ਹੋਏ ਨੇ, ਪਰ ਰਾਸ਼ਟਰਪਤੀ ਰਾਜ ਉੱਥੇ ਲਾਗੂ ਹੋ ਗਿਆ ਜੀ। ਤੇ ਅੱਗੇ ਮੋੜ ਬੰਬ ਧਮਾਕੇ ਦੀ ਗੱਲ ਕਰੀਏ ਤਾਂ ਨਵੀਂ ਸਿੱਟ ਉੱਥੇ ਹੈਗੀ ਹੈ ਤਾਂ ਉਸ ਵੱਲੋਂ ਜਾਂਚ ਸ਼ੁਰੂ। ਦੇਖੋ ਜੀ ਇਹ ਜਿਹੜਾ ਇੱਕ ਪਾਸੇ ਤਾਂ ਜਿਹੜਾ ਸਰਸੇ ਵਾਲਾ ਡੇਰਾ ਸੀਗਾ ਜੀ ਉੱਥੇ ਵੀ ਕੱਲ ਇਕੱਠ ਜਿਹੜਾ ਜੀ ਹੋਇਆ। 2 ਘੰਟੇ ਦੀ ਪਰਮਿਸ਼ਨ ਜਿਹੜੀ 10 ਤੋਂ 12 ਦੀ ਮਿਲੀ ਸੀਗੀ। ਪਿਛਲੇ ਦਿਨੀ ਜੇਲ੍ਹ ਤੋਂ ਰਿਹਾ ਹੋਈ ਜਿਹੜੀ ਹਨੀਪ੍ਰੀਤ ਆ ਉਹਨੇ ਇਹਦੇ ਵਿੱਚ ਹਾਜ਼ਰੀ ਜਿਹੜੀ ਸੀ ਉਹ ਲਵਾਈ। ਇਹ ਵੀ ਚਰਚਾਵਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਸੀਗੀਆਂ ਕਿ ਜਿਹੜਾ ਸਰਸੇ ਦਾ ਮੁਖੀ ਆ ਉਹਦੇ ਪਰਿਵਾਰ ਦੇ ਨਾਲ ਹਨੀਪ੍ਰੀਤ ਦੇ ਕੁਝ ਮਨਮੁਟਾਵ ਨੇ, ਪਰ ਇਸ ਸਟੇਜ ਦੇ ਉੱਤੇ ਸਾਰੇ ਇਹਦਾ ਪਰਿਵਾਰ ਜਿਹੜਾ ਜੀ ਤੇ ਹਨੀਪ੍ਰੀਤ ਦੇ ਸਾਂਝੇ ਬਹਿ ਕੇ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਵਿੱਚ ਮਨਮੁਟਾਵ ਜਿਹੜਾ ਜੀ ਉਹ ਨਹੀਂ ਹੈਗਾ। ਦੂਜੇ ਪਾਸੇ ਕਿਉਂਕਿ ਇਹ ਇਹਦੇ ਨਾਲ ਇਸ ਕਰਕੇ ਜੁੜਦੀ ਹੈ ਕਿ ਮੌੜ ਬੰਬ ਧਮਾਕਾ ਜਿਹੜਾ ਜੀ ਉਹਦੀਆਂ ਤਾਰਾਂ ਜਾ ਕੇ ਡੇਰੇ ਦੇ ਗੇਟ ਮੂਹਰੇ ਖੜ ਜਾਂਦੀਆਂ ਨੇ। ਜਿਹੜੀ ਕਾਰ ਮੋਡੀਫਾਈ ਕੀਤੀ ਗਈ ਸੀ ਉਹ ਪਿਛਲੀ ਸਿੱਟ ਨੇ ਲੱਭ ਲਿਆ ਸੀਗਾ ਕਿ ਉਹ ਡੇਰੇ ਦੇ ਅੰਦਰ ਮੋਡੀਫਾਈ ਕੀਤੀ, ਉੱਥੋਂ ਹੀ ਕੁੱਕਰ ਬੰਬ ਜਿਹੜਾ ਸੀਗਾ ਜੀ ਉਹਦੇ ਵਿੱਚ ਫਿੱਟ ਕਰਕੇ ਲਿਆਂਦਾ ਗਿਆ, ਜਿਹਨੇ ਪੰਜਾਬ ਵਿਧਾਨ ਸਭਾ ਦੀਆਂ 2017 ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ। ਬੇਸ਼ੱਕ ਉਹਦੇ ਵਿੱਚ ਜਿਹੜੇ ਬੇਕਸੂਰ ਲੋਕ ਸੀ ਉਹ ਮਾਰੇ ਗਏ, 7 ਦੇ ਕਰੀਬ ਇਹਦੇ ਵਿੱਚ ਜਿਹੜੀਆਂ ਦੀ ਉਹ ਮੌਤਾਂ ਹੋਈਆਂ। ਜਦੋਂ ਇਹ ਚੋਣਾਂ ਸੀ ਉਹਨਾਂ ਦਿਨਾਂ ਦੇ ਦੌਰਾਨ ਮੌੜ ਦੇ ਵਿੱਚ ਕਵਰੇਜ ਦੇ ਦੌਰਾਨ ਮੈਂ ਵੀ ਗਿਆ ਸੀ, ਉਹਨਾਂ ਪਰਿਵਾਰਾਂ ਨੂੰ ਮਿਲਿਆ ਸੀ। ਉਹ ਕਹਿੰਦੇ ਸਾਡੀ ਕਿਸੇ ਨੇ ਮੁੜ ਕੇ ਪੁੱਛਿਆ ਹੀ ਨਹੀਂ, ਕਿਸੇ ਨੇ ਆ ਕੇ ਅੱਜ ਤੱਕ ਇਹੀ ਨਹੀਂ ਪਤਾ ਲੱਗਿਆ ਕਿ ਇਹ ਧਮਾਕੇ ਦੇ ਪਿੱਛੇ ਕਾਰਨ ਜਿਹੜੇ ਸੀ ਉਹ ਕੀ ਸੀਗੇ। ਇੱਕ ਸਿੱਟ ਜਿਹੜੀ ਸੀ ਉਹ DIG ਰਣਬੀਰ ਸਿੰਘ ਖੱਟੜਾ ਦੀ ਅਗਵਾਈ ਦੇ ਵਿੱਚ ਟੀਮ ਕਰ ਰਹੀ ਸੀ, ਜਿਹਨੇ ਜਾਂਚ ਨੂੰ ਆਖਰੀ ਪੜਾਅ ਤੱਕ ਪਹੁੰਚਾਤਾ ਸੀਗਾ। ਔਰ ਹੁਣ ਜਿਹੜਾ ਜੀ ਇਹ ਕਿਹਾ ਗਿਆ ਹਾਈ ਕੋਰਟ ਦੀਆਂ ਹਦਾਇਤਾਂ ਦੇ ਉੱਤੇ ਕਿ ਨਵੀਂ ਸਿੱਟ ਜਿਹੜੀ ਹੈ ਜੀ ਉਹ ਬਣਾਈ ਗਈ ਹੈ। ਹੁਣ ਇਹ ਨਵੀਂ ਸਿੱਟ ਜਿਹੜੀ ਹੈ ਜੀ ਇਹਦੇ ਵਿੱਚ ADGP ਲਾ ਜਿਹੜੇ ਨੇ ਉਹ ਇਹਦੀ ਅਗਵਾਈ ਕਰਨਗੇ। 3 ਮੈਂਬਰ ਜਿਹੜੇ ਜੀ ਬਣਾਏ ਗਏ ਆ ਔਰ ਇਹਦੀ ਮੀਟਿੰਗ ਵੀ ਪਹਿਲੀ ਹੋਈ ਆ। ਔਰ ਪੰਜਾਬ ਹਰਿਆਣਾ ਹਾਈ ਕੋਰਟ ਨੇ 18 ਅਕਤੂਬਰ ਨੂੰ ਮੌੜ ਧਮਾਕੇ ਦੀ ਜਾਂਚ ਦੇ ਵਾਸਤੇ ਪਹਿਲੀ ਸਿੱਟ ਰੱਦ ਕਰਕੇ ਨਵੀਂ ਜਿਹੜੀ ਆ ਉਹਦੀ ਬਣਤਰ ਦੇ ਵਾਸਤੇ ਹੁਕਮ ਜਿਹੜੇ ਉਹ ਜਾਰੀ ਕੀਤੇ ਸੀਗੇ। ਜਿਹੜੇ ਨਵੀਂ ਸਿੱਟ ਦੇ IG ਅਮਿਤ ਪ੍ਰਸਾਦ ਬਠਿੰਡਾ ਰੇਂਜ ਦੇ IG ਤੇ SSP ਬਠਿੰਡਾ ਇਹਦੇ ਮੈਂਬਰ ਨੇ। ਜੇ ਲੋੜ ਪਈ ਤਾਂ ਹੋਰ ਉਹ ਮੈਂਬਰ ਜਿਹੜਾ ਜੀ ਉਹ ਲੈਣਗੇ। ਇਹਦੀ ਚਰਚਾ ਚੱਲ ਰਿਹਾ ਹੈ ਕਿ ਨਵੀਂ ਸਿੱਟ ਜਿਹੜੀ ਆ ਉਹ ਮੌੜ ਧਮਾਕੇ ਦੀ ਜਾਂਚ ਦੇ ਦੌਰਾਨ ਪੁੱਛਗਿੱਛ ਲਈ ਹਨੀਪ੍ਰੀਤ ਨੂੰ ਤਲਬ ਕਰ ਸਕਦੀ ਹੈ। ਇਹਨੂੰ ਥੋੜੇ ਦਿਨ ਪਹਿਲਾਂ ਜਿਹੜੀ ਜੀ ਉਹ ਜ਼ਮਾਨਤ ਮਿਲੀ ਆ। ਪਾਤੜਾਂ ਦੇ ਗੁਰਜੀਤ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਮੌੜ ਧਮਾਕੇ ਦੀ ਜਾਂਚ CBI ਤੋਂ ਕਰਾਏ ਜਾਣ ਦੀ ਮੰਗ ਵੀ ਜਿਹੜੀ ਜੀ ਉਹ ਕੀਤੀ ਸੀ, ਪਰ ਹਾਈ ਕੋਰਟ ਨੇ ਨਵੀਂ ਸਿੱਟ ਗਠਨ ਕਰਨ ਦੇ ਹੁਕਮ ਜਿਹੜੇ ਉਹ ਦਿੱਤੇ ਆ। ਔਰ ਨਵੀਂ ਸਿੱਟ ਜਿਹੜੀ ਹੈ ਜੀ 3 ਮਹੀਨੇ ਦੇ ਅੰਦਰ ਮੌੜ ਧਮਾਕੇ ਦੀ ਜਾਂਚ ਰਿਪੋਰਟ ਜਿਹੜੀ ਉਹ ਪੇਸ਼ ਕਰੂਗੀ। ਔਰ ਅਗਲੀ ਸੁਣਵਾਈ ਜਿਹੜੀ ਆ ਉਹ 30 ਜਨਵਰੀ ਇਹਦੇ ਵਾਸਤੇ ਜਿਹੜੀ ਜੀ ਉਹ ਰੱਖੀ ਗਈ ਆ। ਔਰ 7 ਜਿਵੇਂ ਮੈਂ ਦੱਸਿਆ ਕਿ ਜਾਨਾਂ ਇਹਦੇ ਵਿੱਚ ਗਈਆਂ ਸੀ, 12 ਦੇ ਕਰੀਬ ਲੋਕ ਜ਼ਖਮੀ ਹੋਏ ਸੀਗੇ।
ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ ਨਿਸ਼ਾਨਾ ਬਣਾ ਕੇ ਇਹ ਕਿਹਾ ਗਿਆ ਸੀਗਾ ਕਿ ਬੰਬ ਧਮਾਕਾ ਕੀਤਾ ਗਿਆ। ਪਰ ਉਦੋਂ ਸੱਤਾ ਦੇ ਵਿੱਚ ਆਉਣ ਲਈ ਪਰ ਤੋਲ ਰਹੀ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡਾ ਝਟਕਾ ਜਿਹੜਾ ਦੀ ਇਸ ਧਮਾਕੇ ਦੇ ਨਾਲ ਲੱਗਿਆ ਸੀ, ਕਿਉਂਕਿ ਇਹ ਕਹਿ ਦਿੱਤਾ ਗਿਆ ਸੀਗਾ ਕਿ ਉਹਦੇ ਖਾਲਿਸਤਾਨੀਆਂ ਦੇ ਨਾਲ ਸੰਬੰਧ ਨੇ, ਜਿਹਦੇ ਕਰਕੇ ਇਹ ਧਮਾਕਾ ਜਿਹੜਾ ਵੀ ਹੋਇਆ ਇਹ ਪ੍ਰਚਾਰਿਆ ਗਿਆ ਤੇ ਇੱਕ ਪੰਜਾਬ ਦੇ ਵਿੱਚ ਤਬਕਾ ਜਿਹੜਾ ਸੀ ਉਹਨੇ ਡਰ ਕੇ ਕਾਂਗਰਸ ਨੂੰ ਵੋਟਾਂ ਪਾ ਦਿੱਤੀਆਂ। ਪਰ ਬਾਅਦ ਦੇ ਵਿੱਚ ਜਦੋਂ ਜਾਂਚ ਹੋਈ ਤੇ ਧਮਾਕੇ ਦੀ ਜਾਂਚ ਜਿਹੜੀ ਸੀ ਉਹ ਜਾ ਕੇ ਸਰਸਾ ਡੇਰੇ ਦੇ ਗੇਟ ਦੇ ਮੂਹਰੇ ਬਾਰ-ਬਾਰ ਰੁਕਦੀ ਰਹੀ ਔਰ ਹਰਮਿੰਦਰ ਜੱਸੀ ਜਿਹੜਾ ਸੀਗਾ ਜੀ ਉਹ ਤੇ ਸਰਸੇ ਵਾਲਾ ਜਿਹੜਾ ਡੇਰੇ ਦਾ ਮੁਖੀ ਆ ਜੀ ਦੋਵੇਂ ਆਪਸ ਦੇ ਵਿੱਚ ਘੁਲਮ ਨੇ। ਜੀ ਬਿਲਕੁਲ ਪਤਾ ਸੀ ਸਾਰਿਆਂ ਨੂੰ ਜੀ, ਰਲ ਮਿਲ ਕੇ ਉਸ ਵੇਲੇ ਦੀ ਸਰਕਾਰ ਨੇ ਜੋ ਕੁਝ ਕੀਤਾ ਆ। ਤੇ ਅੱਗੇ ਗੱਲ ਕਰਦੇ ਹਾਂ ਕਰਤਾਰਪੁਰ ਦੇ ਲਾਂਘੇ ਦੀ, ਤਾਂ ਪੰਜਾਬ ਦੇ ਕਿਸਾਨਾਂ ਨੂੰ ਇਹ ਆਸ ਆ ਕਿ ਲਾਂਘਾ ਖੁੱਲ੍ਹਣ ਦੇ ਨਾਲ ਸ਼ਾਇਦ ਨਰਮੇ ਦਾ ਵਪਾਰ ਵੀ ਇੱਧਰ ਵੱਧ ਸਕਦਾ ਹੈ। ਬਿਲਕੁਲ ਜੀ, ਬੇਸ਼ੱਕ ਜਿਹੜਾ ਜੀ ਇਸ ਵੇਲੇ ਜਿਹੜੇ ਨਰਮੇ ਦੀ ਪੱਟੀ ਦੇ ਕਿਸਾਨ ਨੇ ਜੀ ਉਹ ਇਸ ਆਸ ਦੇ ਵਿੱਚ ਨੇ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਵਪਾਰਕ ਲਾਂਘਾ ਜਿਹੜਾ ਜੀ ਉਹ ਖੁੱਲ੍ਹ ਸਕਦਾ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਇਹ ਪੁਆਇੰਟ ਜਿਹੜਾ ਜੀ ਉੱਥੇ ਉਠਾਇਆ ਸੀਗਾ ਜਦੋਂ ਕਰਤਾਰਪੁਰ ਲਾਂਘੇ ਦੇ ਉੱਤੇ ਗਏ ਨੇ ਕਿ ਜਿਹੜੇ ਸਰਹੱਦਾਂ ਨੇ ਉਹ ਵਪਾਰ ਦੇ ਵਾਸਤੇ ਖੋਲ੍ਹੀਆਂ ਜਾਣ। ਬੇਸ਼ੱਕ ਇਹ ਜਿਹੜਾ ਜੀ ਦੋ ਮੁਲਕਾਂ ਦੇ ਵਿਚਾਲੇ ਆ, ਸੈਂਟਰ ਦੀ ਗੌਰਮੈਂਟ ਨੇ ਜਿਹੜਾ ਜੀ ਇਹ ਤੈਅ ਕਰਨਾ। ਗੰਢਿਆਂ ਦੀ ਆਪਾਂ ਗੱਲ ਬਾਰ-ਬਾਰ ਜਿਹੜੀ ਜੀ ਉਹ ਕਰਦੇ ਰਹੇ ਹਾਂ, ਗੰਢਿਆਂ ਦੇ ਜਿਹੜਾ ਰੇਟ ਆ ਉਹਦੇ ਇੱਥੋਂ ਤੱਕ ਜਾਣ ਦੇ ਵਿੱਚ ਇੱਕ ਜਿਹੜਾ ਜੀ ਉਹ ਕਾਰਨ ਵੱਡਾ ਇਹ ਹੈਗਾ ਕਿ ਪਾਕਿਸਤਾਨ ਦੇ ਨਾਲ ਵਪਾਰ ਜਿਹੜਾ ਜੀ ਉਹ ਸਰਹੱਦੀ ਖੇਤਰ ਰਾਹੀਂ ਇੱਥੋਂ ਬੰਦ ਹੋਇਆ ਪਿਆ ਪਿਛਲੇ ਸਮੇਂ ਤੋਂ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਐਤਕੀ ਨਰਮੇ ਦੀ 35% ਦੀ ਪੈਦਾਵਾਰ ਘਟੀ ਹੈ ਔਰ ਭਾਰਤ ਪਾਕਿਸਤਾਨ ਵਪਾਰ ਜੇ ਖੁੱਲ੍ਹਦਾ ਤਾਂ ਪਾਕਿਸਤਾਨ ਇਸ ਵੇਲੇ 15 ਤੋਂ 20 ਲੱਖ ਗੱਠਾਂ ਜਿਹੜੀਆਂ ਉਹ ਭਾਰਤ ਤੋਂ ਮੰਗਵਾ ਸਕਦਾ। ਨਰਮੇ ਦੀ ਬਰਾਮਦ ਹੋਣ ਦੇ ਨਾਲ ਨਰਮਾ ਕਪਾਹ ਦੀਆਂ ਕੀਮਤਾਂ ਦੀ ਖੜੋਤ ਵੀ ਜਿਹੜੀ ਦੀ ਉਹ ਟੁੱਟੂਗੀ ਔਰ ਵਪਾਰਕ ਲਾਂਘਾ ਜਿਹੜਾ ਜੀ ਹੁਣ ਕਰਤਾਰਪੁਰ ਲਾਂਘੇ ਤੋਂ ਬਾਅਦ ਅਗਲਾ ਜਿਹੜਾ ਜੀ ਉਹ ਵੇਖਿਆ ਜਾ ਰਿਹਾ ਉਮੀਦ ਦੇ ਤੌਰ ਦੇ ਉੱਤੇ। ਪਾਕਿਸਤਾਨ ਪਹਿਲਾਂ ਹਮੇਸ਼ਾ ਵਾਘਾ ਸਰਹੱਦ ਦੇ ਰਾਹੀਂ ਤੇ ਗੁਜਰਾਤ ਰਸਤੇ ਨਰਮਾ ਬਰਾਮਦ ਕਰਦਾ। ਪਿਛਲੇ ਸਾਲ 18 ਦੇ ਵਿੱਚ ਭਾਰਤ ਨੇ ਪਾਕਿਸਤਾਨ 'ਚ 5 ਲੱਖ ਗੱਠ ਜਿਹੜੀ ਜੀ ਉਹ ਭੇਜੀ ਸੀਗੀ। ਜਦੋਂ ਕਿ ਵਪਾਰਕ ਰਸਤੇ ਬੰਦ ਹੋਏ ਨੇ, ਪਾਕਿਸਤਾਨ ਨੇ ਦੂਜੇ ਮੁਲਕਾਂ ਬ੍ਰਾਜ਼ੀਲ ਵਗੈਰਾ ਦੇ ਉੱਤੇ ਝਾਕ ਰੱਖੀ ਹੋਈ ਹੈ। ਪਾਕਿਸਤਾਨ ਦੇ ਵਿੱਚ ਪੈਦਾਵਾਰ ਦੀ ਕਮੀ ਹੈ, ਜਿਹਦੇ ਕਰਕੇ ਪੰਜਾਬ ਦੇ ਕਿਸਾਨ ਮੰਗ ਇਹ ਕਰ ਰਹੇ ਆ ਕਿ ਵਪਾਰਕ ਲਾਂਘਾ ਖੋਲ੍ਹਿਆ ਜਾਵੇ। ਪੰਜਾਬ ਦੇ ਵਿੱਚ ਇਸ ਵਾਰੀ ਕਰੀਬ 4 ਲੱਖ ਏਕੜ ਰਕਬੇ ਦੇ ਵਿੱਚ ਨਰਮੇ ਤੇ ਕਪਾਹ ਦੀ ਫਸਲ ਹੈ ਔਰ ਹੁਣ ਤੱਕ ਕਪਾਹ ਮੰਡੀਆਂ ਦੇ ਵਿੱਚ ਕਰੀਬ 2 ਲੱਖ ਗੱਠ ਜਿਹੜੀ ਦੀ ਉਹ ਆ ਚੁੱਕੀ ਹੋਈ ਹੈ। ਰੋਜ਼ 5600 ਗੱਠ ਜਿਹੜੀ ਫਸਲ ਦੀ ਆਮਦ ਹੋ ਰਹੀ ਹੈ। ਜਿਹੜੀ ਟੈਕਸਟਾਈਲ ਸਨਅਤ ਹੈ ਉਹਦੇ ਵੱਲੋਂ ਇਹਦੇ ਵਿੱਚ ਇਹਦੇ ਬਹੁਤੀ ਉੱਚੀ ਜਿਹੜੀ ਦੀ ਉਹ ਨਹੀਂ ਵਿਖਾਈ ਜਾ ਰਹੀ। ਨਰਮਾ 5100 ਤੋਂ ਲੈ ਕੇ 5300 ਰੁਪਏ ਪ੍ਰਤੀ ਕੁਇੰਟਲ ਜਿਹੜਾ ਜੀ ਉਹ ਵਿਕ ਰਿਹਾ ਔਰ ਕਿਸਾਨ ਜਿਹੜੇ ਨੇ ਉਹ ਵਪਾਰੀਆਂ ਦੇ ਰਹਿਮੋ ਕਰਮ ਦੇ ਉੱਤੇ ਨੇ। ਭਾਰਤੀ ਕਪਾਹ ਨਿਗਮ ਦੀ 9500 ਗੱਠਾਂ ਜਿਹੜੀਆਂ ਜੀ ਉਹ ਨਰਮੇ ਦੀ ਖਰੀਦ ਕਰ ਚੁੱਕਿਆ, ਪਰ ਨਰਮੇ ਦੀ ਕੀਮਤ ਜਿਹੜੀ ਹੈ ਜੀ ਉਹ ਉੱਪਰ ਨਹੀਂ ਜਾ ਰਹੀ, ਜਿਹਦੇ ਕਰਕੇ ਪਾਕਿਸਤਾਨ ਵੱਲ ਜਿਹੜਾ ਜੀ ਉਹ ਵੇਖਿਆ ਜਾ ਰਿਹਾ ਔਰ ਇਹ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਕਰੀਬ 15 ਤੋਂ 20 ਲੱਖ ਗੱਠਾਂ ਜਿਹੜੀਆਂ ਭਾਰਤ ਤੋਂ ਮੰਗਵਾ ਸਕਦਾ ਹੈ, ਕਿਉਂਕਿ ਉਹਦੇ ਨਾਲ ਰੇਟ ਜਿਹੜਾ ਜੀ ਉਹ ਅੱਪ ਜਾ ਸਕਦਾ। ਹੁਣ ਕਿਸਾਨਾਂ ਨੂੰ ਕਦੋਂ ਜਿਹੜਾ ਜੀ ਇਹ ਖਬਰ ਮਿਲੂਗੀ ਕਿ ਵਪਾਰ ਜਿਹੜਾ ਜੀ ਉਹ ਖੁੱਲ੍ਹ ਸਕਦਾ ਹੈ। ਸਵਾਲ ਇਹ ਹੈ ਜੀ ਕਿ ਜੇਕਰ ਲੋਕਾਂ ਦੀ ਸੋਚ ਦੀ ਗੱਲ ਹੋਵੇ ਤਾਂ ਵਪਾਰ ਕੱਲ੍ਹ ਨੂੰ ਹੋ ਸਕਦਾ ਜੀ। ਇਹ ਲੋਕਾਂ ਦੀ ਸੋਚ ਦੇ ਉੱਤੇ ਨਿਰਭਰ ਨਹੀਂ ਗਾ, ਇਹ ਸਿਆਸਤਦਾਨਾਂ ਦੀ ਸੋਚ ਦੇ ਉੱਤੇ ਜਿਹੜਾ ਜੀ ਉਹ ਨਿਰਭਰ ਹੈ। ਸਿਆਸਤਦਾਨ ਕਦੋਂ ਚਾਹੁੰਦੇ ਨੇ ਕਿ ਲੋਕ ਜਿਹੜੇ ਉਹ ਸੌਖੇ ਹੋ ਜਾਣ ਔਰ ਉਹਨਾਂ ਨੂੰ ਮਹਿੰਗਾਈ ਦੇ ਨਾਲ ਜਿਹੜਾ ਜੀ ਮੁਕਾਬਲਾ ਕਰਨ ਦੇ ਵਾਸਤੇ ਕੁਛ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਜਿਹੜਾ ਜੀ ਉਹ ਮਿਲੇ। ਜੇ ਸੌਖੇ ਹੋ ਗਏ ਤਾਂ ਫਿਰ ਸਿਆਸਤ ਬਿਲਕੁਲ ਜੀ, ਉਹ ਤਾਂ ਪੂਰਾ ਜ਼ੋਰ ਲੱਗਾ ਹੁੰਦਾ ਕਿ ਲੋਕ ਗਰੀਬ ਰਹਿਣ। ਤੇ ਅੱਗੇ ਗੱਲ ਕਰਦੇ ਹਾਂ ਪਟਾਕੇ ਤੇ ਪਰਾਲੀ ਵਾਲਿਆਂ ਦੀ, ਤੇ ਗੁਰਪੁਰਬ ਨੂੰ ਵੀ ਨਹੀਂ ਬਖਸ਼ਿਆ, ਪ੍ਰਦੂਸ਼ਣ ਫੈਲਾਇਆ ਗਿਆ। ਬਿਲਕੁਲ ਜੀ, ਐਕਚੁਅਲੀ ਇੱਥੇ ਪੰਜਾਬ ਦੇ ਵਿੱਚ ਜਿਹੜੇ ਇੰਨੇ ਪਟਾਕੇ ਤਾਂ ਕੀ ਕਰੋ ਦੀਵਾਲੀ ਨੂੰ ਨਹੀਂ ਚੱਲੇ ਜਿੰਨੇ ਰਾਤ ਗੁਰਪੁਰਬ ਦੇ ਮੌਕੇ ਦੇ ਉੱਤੇ ਜਿਹੜਾ ਜੀ ਉਹ ਚੱਲੇ ਆ। ਹੈਰਾਨੀ ਵਾਲੀ ਗੱਲ ਇਹ ਸੀਗੀ ਜੀ, ਅੱਧੀ ਰਾਤ ਤੱਕ ਲੋਕ ਜਿਹੜੇ ਜੀ ਉਹ ਕਮਲਿਆਂ ਵਾਂਗੂ ਪਟਾਕੇ ਚਲਾਉਂਦੇ ਰਹੇ। ਤੁਸੀਂ ਕਹਿ ਲਓ ਕਿ ਦੀਵਾਲੀ ਦੇ ਮੌਕੇ ਦੇ ਉੱਤੇ ਸਖਤੀ ਸੀ ਥੋੜ੍ਹੀ, ਅਦਾਲਤ ਨੇ ਜਿਹੜਾ ਟਾਈਮ ਬੰਨਿਆ ਹੋਇਆ ਸੀ, ਟਾਈਮ ਤਾਂ ਗੁਰਪੁਰਬ ਦੇ ਉੱਤੇ ਵੀ ਬੰਨਿਆ ਸੀਗਾ ਜੀ, ਪਰ ਜਿਹੜਾ ਪ੍ਰਸ਼ਾਸਨ ਸੀਗਾ ਉਹ ਸ਼ਾਇਦ ਬਹੁਤਾ ਦੂਜੇ ਪ੍ਰਬੰਧ ਕਰਨ ਦੇ ਵਾਸਤੇ ਹੀ ਜਾਂ ਸੁਲਤਾਨਪੁਰ ਹੀ ਬਹੁਤੀਆਂ ਫੋਰਸਿਸ ਜਿਹੜੀਆਂ ਜੀ ਉਹ ਲੱਗੀਆਂ ਰਹੀਆਂ, ਜਿਹਦੇ ਕਰਕੇ ਕਿਸੇ ਨੇ ਪੁੱਛਿਆ ਨਹੀਂ। ਅੰਨ੍ਹੇਵਾਹ ਪਟਾਕੇ ਜਿਹੜੇ ਸੀ ਉਹ ਬਾਬੇ ਦੇ ਗੁਰਪੁਰਬ ਦੇ ਉੱਤੇ ਚੱਲੇ।
ਨਾ ਪਟਾਕੇ ਵਾਲਿਆਂ ਨੇ ਕੋਈ ਕਸਰ ਜਿਹੜੀ ਦੀ ਛੱਡੀ। ਔਰ ਜਦੋਂ ਪਿਛਲੇ ਦਿਨੀ ਮੀਂਹ ਪਿਆ ਸੀਗਾ ਤੇ ਉਹਦੇ ਤੋਂ ਬਾਅਦ ਮੌਸਮ ਕੁਝ ਸਾਫ਼ ਹੋਇਆ ਸੀਗਾ, ਵਾਤਾਵਰਨ ਜਿਹੜਾ ਦੀ ਉਹ ਸਾਹ ਲੈਣ ਜੋਗਾ ਹੋਇਆ ਸੀਗਾ। ਪਰਾਲੀ ਜਿਹੜੀ ਸੀਗੀ ਉਹ ਲਗਾਤਾਰ ਸਾੜੀ ਗਈ। ਗੁਰਪੁਰਬ ਵਾਲੇ ਦਿਨ ਵੀ ਜਿਹੜੀ ਸੀਗੀ ਜੀ ਉਹ ਪਰਾਲੀ ਨੂੰ ਥਾਂ ਥਾਂ ਦੇ ਉੱਤੇ ਅੱਗਾਂ ਜਿਹੜੀਆਂ ਸੀਗੀਆਂ ਜੀ ਉਹ ਲੱਗੀਆਂ। ਕਈ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੀ ਗਿਣਤੀ ਜਿਹੜੀ ਕਿ 150 ਤੋਂ ਉੱਪਰ ਦੱਸੀ ਜਾ ਰਹੀ ਹੈ। ਲੱਖਾਂ ਰੁਪਈਏ ਦੇ ਜੁਰਮਾਨੇ ਜਿਹੜੇ ਜੀ ਉਹ ਕੀਤੇ ਜਾ ਰਹੇ ਆ। ਲਾਲ ਲਕੀਰ ਜਿਹੜੀ ਹੈ ਜੀ ਉਹ ਤੇਜ਼ੀ ਦੇ ਨਾਲ ਜਿਹੜੇ ਖਾਤੇ ਨੇ ਖੇਤੀ ਦੇ ਉਹਨਾਂ ਦੇ ਉੱਤੇ ਫੇਰੀ ਗਈ ਹੈ। ਬੇਸ਼ੱਕ ਕਿਸਾਨ ਜਿਹੜਾ ਜੀ ਉਹ ਅਜੇ ਨਹੀਂ ਇਸ ਜਿਹੜੀ ਲਾਲ ਲਕੀਰ ਆ ਉਹਨੂੰ ਸਮਝ ਰਿਹਾ ਕਿ ਇਹਦਾ ਕੀ ਪ੍ਰਭਾਵ ਜਿਹੜਾ ਜੀ ਉਹ ਪੈਣਾ, ਕਿਉਂਕਿ ਹੋ ਸਕਦਾ ਕਿ ਕਿਸਾਨ ਇਹ ਵੀ ਸੋਚਦਾ ਕਿ ਉਹ ਪਟਵਾਰੀ ਨੂੰ ਦੇ ਲੈ ਕੇ ਕੁਝ ਲਕੀਰ ਜਿਹੜੀ ਵੀ ਹਟਵਾ ਲੂਗਾ, ਪਰ ਪਟਵਾਰੀ ਦੇ ਵੱਸ ਦੀ ਇਹ ਗੱਲ ਜਿਹੜੀ ਉਹ ਰਹਿਣੀ ਨਹੀਂ, ਕਿਉਂਕਿ ਜਦੋਂ ਇਹ ਲੀਕ ਫਿਰ ਜਾਂਦੀ ਹੈ ਫਿਰ ਇਹ ਉੱਪਰ ਤੱਕ ਜਿਹੜੀ ਜੀ ਉਹ ਚਲੇ ਜਾਂਦੀ ਹੈ। ਹੁਣ ਕਿਉਂਕਿ ਜਿੰਨਾ ਵੀ ਇਹ ਫਰਦ ਦਾ ਸਾਰਾ ਸਿਸਟਮ ਹੈ ਜੀ ਉਹ ਕੰਪਿਊਟਰਾਈਜ਼ ਹੈ, ਇਹ ਕੰਪਿਊਟਰ ਦੇ ਵਿੱਚ ਫੀਡ ਹੋ ਜਾਂਦੀ ਆ, ਫਿਰ ਜਿਹੜੇ ਜੀ ਇਹਨੂੰ ਕਢਾ ਸਕਣਾ ਬੜਾ ਜਿਹੜਾ ਜੀ ਉਹ ਔਖਾ ਹੈ। ਪਰ ਅਜੇ ਇਹਦੇ ਪ੍ਰਭਾਵ ਨਹੀਂ ਦਿਸਣਗੇ। ਆਉਂਦੇ ਦਿਨਾਂ ਦੇ ਦੌਰਾਨ ਤੁਸੀਂ ਪ੍ਰਭਾਵ ਇਹਦੇ ਜਿਹੜੀ ਜੀ ਵੱਡੇ ਪੱਧਰ ਦੇ ਉੱਤੇ ਦੇਖੋਗੇ। ਪੰਜਾਬ ਦੇ ਵਿੱਚ ਜਿਹੜੀ ਹਵਾ ਉਹ ਇੱਕ ਵਾਰੀ ਫੇਰ ਜਿਹੜੀ ਦੀ ਉਹ ਪਲੀ ਹੋ ਗਈ ਆ, ਔਰ ਜਿਹੜਾ ਸੱਚ ਦੇ ਉੱਤੇ ਆ ਗਿਆ ਸੀਗਾ ਪਹਿਲਾਂ ਹਵਾ ਦਾ ਜਿਹੜਾ ਦੀ ਗੁਣਵੱਤਾ ਸੂਚਕ, ਉਹ ਹੁਣ 370 ਤੋਂ ਲੈ ਕੇ 321 ਦੇ ਦੁਆਲੇ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਘੁੰਮ ਰਿਹਾ। ਜਿਹੜੀ ਪਰਾਲੀ ਨੂੰ ਅੱਗ ਲਾਏ ਜਾਣ ਤੋਂ ਬਾਅਦ ਤੇ ਪਟਾਕੇ ਜਿਹੜੇ ਜੀ ਉਹ ਚਲਾਏ ਜਾਣ ਤੋਂ ਬਾਅਦ ਇਸ ਵੇਲੇ ਮਾੜੀ ਨਹੀਂ ਬਲਕਿ ਬਹੁਤ ਮਾੜੀ ਸਥਿਤੀ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਜੀ ਉਹ ਪੰਜਾਬ ਪਹੁੰਚ ਗਿਆ ਹੋਇਆ। ਇਹ ਕਿਹਾ ਜਾ ਰਿਹਾ ਹੈ ਕਿ ਬਠਿੰਡੇ ਦੇ ਵਿੱਚ ਤਕਰੀਬਨ 370 ਤੋਂ ਪਹੁੰਚ ਗਿਆ, ਜਿਹੜਾ ਕਿ 287 ਸੀਗਾ, ਔਰ ਪਟਿਆਲੇ ਦੇ ਵਿੱਚ ਇਹ 321 ਨੂੰ ਅੱਪੜ ਗਿਆ, ਜਦੋਂ ਕਿ ਇਹ 292 ਪਹਿਲਾਂ ਸੀਗਾ। ਜਲੰਧਰ ਦੇ ਵਿੱਚ 213 ਸੀਗਾ ਤੇ 258 ਦੇ ਉੱਤੇ ਜਿਹੜਾ ਜੀ ਉਹ ਪਹੁੰਚ ਗਿਆ। ਇਹੋ ਹੀ ਹਾਲਾਤ ਜਿਹੜੇ ਅੰਮ੍ਰਿਤਸਰ, ਲੁਧਿਆਣਾ, ਗੋਬਿੰਦਗੜ੍ਹ, ਖੰਨਾ ਦੇ ਸਾਰੇ ਜਿਹੜੇ ਜੀ ਉਹ ਬਣੇ ਹੋਏ ਆ। ਸਵਾਲ ਇਹੀ ਸੀਗਾ, ਆਪਾਂ ਪਹਿਲਾਂ ਵੀ ਗੱਲਾਂ ਜਿਹੜੀਆਂ ਜੀ ਉਹ ਸਾਂਝੀਆਂ ਕੀਤੀਆਂ ਨੇ, ਕਿ ਕਿੰਨੇ ਲੋਕ ਨੇ ਜਿਹੜੇ ਉਹ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਗਏ ਨੇ, ਉਹਨਾਂ ਨੇ ਮੱਥਾ ਟੇਕਿਆ, ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ, ਪਰ ਉਹਦੇ ਬਾਵਜੂਦ ਜੋ ਕੁਛ ਜਿਹੜਾ ਜੀ ਇਹ ਸਾਹਮਣੇ ਆ ਰਿਹਾ ਉੱਥੇ ਇਹ ਹੈ ਕਿ ਜਿਹੜਾ ਵਾਤਾਵਰਨ ਦਾ ਸੱਦਾ ਦੇਣ ਵਾਲਾ ਗੁਰੂ ਨਾਨਕ ਸੀਗਾ ਜੀ, ਉਹਦੇ ਜਿਹੜਾ ਜੀ ਉਹਦੇ ਨਾਲ ਕੀ ਕੁਛ ਜਿਹੜਾ ਜੀ ਉਹ ਕੀਤਾ ਗਿਆ, ਇਹ ਇੱਕ ਬਿਲਕੁਲ ਉਹਦਾ ਦੂਸਰਾ ਪੱਖ ਹੈ ਜੀ। ਜਿਸ ਤਰੀਕੇ ਦੇ ਨਾਲ ਰਲ ਕੇ ਪਟਾਕੇ ਵਾਲਿਆਂ ਨੇ ਤੇ ਪਰਾਲੀ ਵਾਲਿਆਂ ਨੇ ਜਿਹੜੀ ਆਬੋ ਹਵਾ ਆ ਇਹ ਸਾਰੀ ਦੀ ਸਾਰੀ ਇੱਕ ਵਾਰੀ ਫੇਰ ਪਲੀਤ ਕਰ ਕੁਝ ਜਿਹੜਾ ਦਿਨ ਮਨਾ ਰਿਹਾ ਉਹਦੀ ਥੋੜ੍ਹੀ ਮੰਨਣੀ ਆ ਅਸੀਂ ਤਾਂ। ਅੱਗੇ ਜੰਮੂ ਕਸ਼ਮੀਰ ਦੀ ਗੱਲ ਕਰਦੇ ਹਾਂ। ਸੜਕ ਹਾਦਸੇ ਦੇ ਵਿੱਚ 16 ਦੀ ਮੌਤ। ਇਹ ਬਿਲਕੁਲ ਜੀ ਇਹ ਦਰਦਨਾਕ ਹਾਦਸਾ ਇੱਕ ਵਾਪਰਿਆ ਜੀ। ਸ਼ਹੀਦ ਦੇ ਡੋਡਾ ਇੱਕ SUV ਸੀਗੀ ਜੀ, ਜਿਹੜੀ 700 ਮੀਟਰ ਡੂੰਘੀ ਖੱਡ ਦੇ ਵਿੱਚ 16 ਜਾਣਿਆਂ ਦੀ ਮੌਤ ਜਿਹੜੀ ਉਹ ਹੋ ਗਈ। ਵੈਸੇ ਜੇ ਤੁਸੀਂ SUV ਦੇਖੋ ਤਾਂ 7 ਸੀਟਰ ਹੈ ਜੀ ਮੈਕਸੀਮਮ ਜਿਹੜੀ ਆ। 16 ਜਾਣੇ ਇਹਦੇ ਵਿੱਚ ਮਾਰੇ ਗਏ। ਮਰਨ ਵਾਲਿਆਂ ਦੇ ਵਿੱਚ 5 ਔਰਤਾਂ ਤੇ 3 ਬੱਚੇ ਸ਼ਾਮਲ ਨੇ ਜੀ। ਦੱਸਿਆ ਇਹ ਗਿਆ ਜੀ ਕਿ ਪਹਾੜੀ ਜ਼ਿਲ੍ਹੇ ਦੇ ਮਰਮਟ ਇਲਾਕੇ ਦੇ ਵਿੱਚ ਇਹ ਹਾਦਸਾ ਵਾਪਰਿਆ। ਹਾਦਸੇ ਦੇ ਵਿੱਚੋਂ ਇੱਕੋ ਬੰਦਾ ਜਿਹੜਾ ਜੀ ਉਹ ਬਚਿਆ, ਜਿਹਦੀ ਹਾਲਤ ਗੰਭੀਰ ਹੈ। 12 ਜਾਣਿਆਂ ਦੀ ਮੌਕੇ ਦੇ ਉੱਤੇ ਮੌਤ ਹੋਈ ਹੈ। 4 ਜਿਹੜੇ ਨੇ ਉਹਨਾਂ ਨੇ ਇਲਾਜ ਦੇ ਦੌਰਾਨ ਜਿਹੜਾ ਉਹ ਦਮ ਤੋੜਿਆ। ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਕਲੀਨੀ ਤੋਂ ਗੋਆ ਪਿੰਡ ਦੇ ਵੱਲ ਜਾ ਰਿਹਾ ਸੀਗਾ। ਇੱਕ ਤਿੱਖੇ ਮੋੜ ਦੇ ਉੱਤੇ ਜਿਹੜਾ ਡਰਾਈਵਰ ਸੀਗਾ ਜੀ ਉਹ ਕਾਬੂ ਨਹੀਂ ਰੱਖ ਸਕਿਆ। ਇਹ ਕੋਈ 3:15 ਵਜੇ ਦੇ ਕਰੀਬ ਦੁਪਹਿਰੇ ਘਟਨਾ ਜਿਹੜੀ ਆ ਉਹ ਵਾਪਰੀ ਹੈ ਇਹਦੇ ਵਿੱਚ। ਔਰ ਇਹ ਪਰਿਵਾਰ ਦੇ ਬਹੁਤੇ ਮੈਂਬਰ ਜਿਹੜਾ ਜੀ ਉਹ ਦੱਸੇ ਜਾ ਰਹੇ ਸੀਗੇ। ਐਕਚੁਅਲੀ ਇਹ ਆ ਜੀ ਕਿ ਸੜਕ ਦੇ ਉੱਤੇ ਨਿਯਮ ਵਗੈਰਾ ਨੇ, ਜਿਵੇਂ ਉਹ ਛਿੱਕੇ ਪੰਗੇ ਜਾਂਦੇ ਨੇ, ਲੋੜ ਤੋਂ ਵੱਧ ਜਿਹੜੇ ਦੀ ਲੋਕ ਉਹਦੇ ਵਿੱਚ ਬੈਠ ਜਾਂਦੇ ਆ, ਔਰ ਜਿਹੜੀ ਸਪੀਡ ਹੈ ਉਹ ਇੱਕ ਕਾਰਨ ਵੱਡਾ ਇਹਨਾਂ ਹਾਦਸਿਆਂ ਦਾ ਜਿਹੜਾ ਜੀ ਉਹ ਬਣਦੀ ਹੈ। ਔਰ 16 ਮੌਤਾਂ ਜਿਹੜੀਆਂ ਨੇ ਜੀ ਇਹ ਇੱਕੋ ਵਹੀਕਲ ਦੇ ਨਾਲ ਵਾਪਰੇ ਹਾਦਸੇ 'ਚ ਹੋਈਆਂ। ਕੁਝ ਬੜੀ ਮਾੜੀ ਗੱਲ ਹੈਗੀ ਆ। ਤੇ ਅੱਗੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਵੀ ਆ ਤੇ ਕਾਫੀ ਟਾਈਮ ਤੋਂ ਉਹਨਾਂ ਦੇ ਬੁੱਤ ਲਾਉਣ ਦੇ ਵਾਅਦੇ ਪੂਰੇ ਨਹੀਂ ਹੋਏ। ਬਿਲਕੁਲ ਜੀ। ਇਹ ਜਦੋਂ ਪਟਿਆਲੇ ਤੋਂ ਸੰਗਰੂਰ ਜਾਂਦੇ ਹੋ ਤਾਂ ਬਡਰੁੱਖਾਂ ਰਸਤੇ ਦੇ ਵਿੱਚ ਆਉਂਦਾ ਜੀ। ਬਡਰੁੱਖਾਂ ਜਿਹੜਾ ਜੀ ਉਹ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਨਾਨਕਾ ਪਿੰਡ ਆ। ਇੱਥੇ ਕਦੋਂ ਤੋਂ ਸੋਚ ਸਕਦੇ ਹੋ ਕਿ ਇਹ ਇੱਥੇ ਜਿਹੜਾ ਜੀ ਇੱਕ ਬੁੱਤ ਲਾਉਣ ਦੇ ਵਾਸਤੇ ਲੋਕ ਉਡੀਕ ਰਹੇ ਆ। 22 ਸਾਲ ਪਹਿਲਾਂ ਇਸ ਬਡਰੁੱਖਾਂ ਪਿੰਡ ਦੇ ਵਿੱਚ
ਸਮਾਗਮ ਹੋਇਆ ਸੀ, ਜਿਹਦੇ ਵਿੱਚ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 1997 ਦੇ ਵਿੱਚ ਸ਼ੇਰੇ ਪੰਜਾਬ ਯਾਦਗਾਰੀ ਪਾਰਕ ਸਥਾਪਿਤ ਕਰਕੇ ਘੋੜੇ ਦੇ ਉੱਤੇ ਸਵਾਰ ਕਾਂਸੀ ਦਾ ਬੁੱਤ ਬਡਰੁੱਖਾਂ 'ਚ ਲਾਉਣ ਦੀ ਗੱਲ ਜਿਹੜੀ ਐਲਾਨ ਕੀਤਾ ਸੀਗਾ ਇਹਦਾ। ਇਸ ਤੋਂ ਬਾਅਦ 3 ਵਾਰੀ ਸੰਨ 2001, 2007 ਤੇ 2013 ਦੇ ਵਿੱਚ ਬਡਰੁੱਖਾਂ 'ਚ ਰਾਜ ਪੱਧਰੀ ਸਮਾਗਮ ਹੋਇਆ। ਤੁਹਾਨੂੰ ਯਾਦ ਹੋਣਾ ਕਿ ਜਦੋਂ 97 'ਚ ਬਣੇ ਨੇ ਪ੍ਰਕਾਸ਼ ਸਿੰਘ ਬਾਦਲ ਜੀ, ਤਾਂ ਉਹਨਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਵਾਅਦਾ ਵੀ ਕੀਤਾ ਸੀਗਾ। ਹਰ ਵਾਰੀ ਚਾਹੇ 2001 ਸੀ, 2007 ਸੀ, 13 ਸੀ, ਚਾਹੇ 97 ਸੀ, ਉਹ ਇੱਕ ਬੁੱਤ ਲਾਉਣ ਦਾ ਵਾਅਦਾ ਜਿਹੜਾ ਜੀ ਉਹ ਕੀਤਾ ਜਾਂਦਾ ਰਿਹਾ। ਵਿੱਤ ਮੰਤਰੀ ਹੁੰਦਿਆਂ ਪਰਮਿੰਦਰ ਸਿੰਘ ਢੀਂਡਸਾ 2014 ਦੇ ਵਿੱਚ ਇੱਥੇ ਗਏ, ਉਹਨਾਂ ਨੇ ਵੀ ਉਹੀ ਜਿਹੜਾ ਜੀ ਉਹ ਵਾਅਦਾ ਕੀਤਾ। ਇਹ ਕਿਹਾ ਜਾਂਦਾ ਕਿ ਇੱਕ ਬੁੱਤ ਬਣਾ ਕੇ ਲੈ ਵੀ ਆਂਦਾ ਗਿਆ 5 ਸਾਲ ਪਹਿਲਾਂ, ਪਰ ਉਹ ਮਹਾਰਾਜਾ ਰਣਜੀਤ ਸਿੰਘ ਲੱਗਦਾ ਹੀ ਨਹੀਂ ਜੀ, ਉਹ ਪਤਾ ਨਹੀਂ ਕਿੱਥੋਂ ਜਿਹੜਾ ਜੀ ਉਹ ਬਣਾ ਲਿਆ ਕਾਂਸੀ ਦਾ। ਜਿਹੜੇ ਪਿੰਡ ਵਾਲੇ ਆ ਉਹ ਕਹਿੰਦੇ ਵੀ ਇਹਦੀ ਤਾਂ ਦੇਖੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਵਰਗੀ ਹੈ ਨਹੀਂ ਗੀ, ਇਸ ਕਰਕੇ ਉਹਨਾਂ ਨੇ ਇਹਦਾ ਵਿਰੋਧ ਕੀਤਾ। ਔਰ 3 ਸਾਲ ਤੋਂ ਪਹਿਲਾਂ ਤੋਂ ਜਿਹੜਾ ਜੀ ਇਹ ਬਡਰੁੱਖਾਂ ਦੇ ਵਿੱਚ ਪਿਆ, ਇਹਨੂੰ ਸਥਾਪਿਤ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਆਪਾਂ ਗੱਲਾਂ ਕਰਦੇ ਹਾਂ ਜੀ ਕਿ ਜਿਹੜੀ ਸਰਕਾਰ ਹੈ, ਸਰਕਾਰਾਂ ਨੇ ਜਾਂ ਜਿਹੜੀਆਂ ਸਮੇਂ-ਸਮੇਂ ਦੇ ਉੱਤੇ ਆਉਂਦੀਆਂ ਨੇ, ਉਹ ਲੋਕਾਂ ਦੀ ਗੱਲ ਜਾਂ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਦੇ ਉੱਤੇ ਧਿਆਨ ਨਹੀਂ ਦਿੰਦੀਆਂ। ਇਹਦੇ ਵਿੱਚ ਹੁਣ ਸਵਾਲ ਇਹ ਹੈ ਜੀ ਕਿ ਨਾ ਤਾਂ ਕੋਈ ਸਕੂਲ ਮੰਗ ਰਿਹਾ, ਨਾ ਕਾਲਜ, ਨਾ ਹੌਸਪੀਟਲ। ਇੱਕ ਜਿਹਦੇ ਨਾਂ ਦੇ ਉੱਤੇ 5 ਸਾਲ ਰਾਜ ਜਿਹੜਾ ਜੀ ਉਹ ਕਰ ਗਏ। ਔਰ ਉਦੋਂ ਤੁਹਾਨੂੰ ਉਹ ਵੀ ਯਾਦ ਹੋਣਾ ਕਿ ਉਹਨਾਂ ਨੇ ਇਹ ਵੀ ਗੱਲ ਆਖੀ ਸੀ ਕਿ ਅਸੀਂ ਜਿਹੜਾ ਕੋਈ ਫਸਾਊਗਾ ਕਿਸੇ ਕਰਪਟ ਆਫਿਸਰ ਨੂੰ, ਇਮਾਨਦਾਰ ਬੰਦਾ, ਉਹਨੂੰ ਇਨਾਮ ਦੇਵਾਂਗੇ। ਮਹਾਰਾਜਾ ਰਣਜੀਤ ਸਿੰਘ ਦੇ ਨਾਂ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 97 'ਚ ਐਲਾਨ ਕੀਤਾ ਸੀ। ਔਰ 5 ਸਾਲ ਉਹ ਸੱਤਾ ਹੰਢਾ ਗਏ, ਪਰ ਇੱਕ ਵੀ ਇਮਾਨਦਾਰ ਬੰਦਾ ਮੂਹਰੇ ਨਾ ਆਇਆ ਜਿਹਨੇ ਕਿਸੇ ਕਰਪਟ ਆਫਿਸਰ ਦੀ ਜਿਹੜੀ ਜੀ ਉਹ ਸ਼ਿਕਾਇਤ ਕੀਤੀ ਹੋਵੇ। ਜਾਂ ਤਾਂ ਇਮਾਨਦਾਰ ਨਹੀਂ ਰਹੇ, ਜਾਂ ਕਰਪਟ ਜਿਹੜੇ ਜੀ ਉਹ ਨਹੀਂ ਰਹੇ। ਤੇ ਇਹ ਉਸੇ ਤਰ੍ਹਾਂ ਦਾ ਮਿਲਦਾ ਜੁਲਦਾ ਹੈ ਜੀ ਕਿ ਕਿੰਨੇ ਵਾਅਦੇ ਕੀਤੇ ਗਏ ਵੀ ਇੱਕ ਬੁੱਤ ਜਿਹੜਾ ਜੀ ਉਹ ਲਾ ਦਿਆਂਗੇ। ਅੱਜ ਤੱਕ 1997 ਤੋਂ ਲੈ ਕੇ ਬਡਰੁੱਖਾਂ ਪਿੰਡ ਦੇ ਵਿੱਚ ਜਿਹੜਾ ਜੀ ਇਹ ਬੁੱਤ ਹੀ ਸਥਾਪਿਤ ਨਹੀਂ। ਜਿਹੜੀ ਤੁਸੀਂ ਉਦੋਂ ਦੀ ਗੱਲ ਕਰਦੇ ਹੋ, ਉਦੋਂ ਅਸੀਂ ਤਾਂ ਚਲੋ ਇੱਧਰ ਹੀ ਸੀਗੇ। ਉਦੋਂ ਸੁਣਿਆ ਸੀਗਾ ਵੀ ਜੇ ਕੋਈ ਕੰਪਲੇਨ ਕਰਦਾ ਤਾਂ ਉਸ ਤੋਂ ਪੈਸੇ ਲੈ ਕੇ ਉਹਨੂੰ ਛੱਡ ਦਿੰਦੇ ਸੀ। ਉਦੋਂ ਪੈਸਾ ਬੜਾ ਬਣਾਇਆ ਇਸ ਪਰਿਵਾਰ ਨੇ। ਅਤੇ ਜਾਂਦੇ ਜਾਂਦੇ ਫਿਰ ਲਾਂਘੇ ਦੇ ਲੰਘਣ ਦੇ ਲਈ ਸ਼ਰਤਾਂ ਦੀ ਜੇ ਗੱਲ ਕਰਦੇ ਜਾਈਏ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਆ, ਲੋਕ ਜਿਹੜੇ ਅਪਲਾਈ ਵੀ ਕਰ ਰਹੇ ਆ ਉਹਨਾਂ ਨੂੰ ਕਲੀਅਰ ਨਹੀਂ ਵੀ ਅਸੀਂ ਕਿਹੜੀ ਚੀਜ਼ ਦਾ ਕਿਸ ਤਰ੍ਹਾਂ ਅਪਲਾਈ ਕਰਨਾ। ਪਰਿਵਾਰ ਦਾ ਉਹ ਇਸ ਤਰ੍ਹਾਂ ਅਪਲਾਈ ਕਰਦੇ ਆ ਕਿ ਅਸੀਂ ਇੱਕ ਜਥਾ ਲੈ ਕੇ ਜਾ ਰਹੇ ਹਾਂ, ਉੱਥੇ ਜਾ ਕੇ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ। ਸੋ ਇਹ ਬੜੇ ਭੰਬਲ ਭੂਸੇ ਆ। ਬਿਲਕੁਲ ਜੀ। ਐਕਚੁਅਲੀ ਇਹ ਹੈ ਜੀ ਕਿ ਇੱਕ ਚੀਜ਼ ਤਾਂ ਜਿਹੜੀ ਲੋਕਾਂ ਨੂੰ ਸਮਝਣੀ ਪਊਗੀ। ਆਪਾਂ ਕੱਲ ਵੀ ਗੱਲ ਕੀਤੀ ਗਈ ਕਿ ਇਹ ਮੁਲਕ ਤੋਂ ਮੁਲਕ ਲਾਂਘਾ ਹੈ। ਦੇਖੋ, ਉਹਦੇ ਵਿੱਚ ਜਿਹੜੇ ਰੂਲ ਰੈਗੂਲੇਸ਼ਨ ਨੇ ਉਹ ਤੁਹਾਨੂੰ ਫੁੱਲਫਿਲ ਕਰਨੇ ਹੀ ਜਿਹੜਾ ਜੀ ਉਹ ਪੈਣਗੇ। ਕੱਲ 500 ਜਿਹੜੇ ਸ਼ਰਧਾਲੂਆਂ ਦਾ ਜਥਾ ਜਿਹੜਾ ਜੀ ਉਹ ਗਿਆ ਸੀਗਾ, ਔਰ ਇਹ ਚੌਥਾ ਜਥਾ ਸੀਗਾ। ਦੂਰ ਦਰੇਡੋਂ ਆਏ ਹੋਏ ਜਿਹੜਾ ਜੀ ਉਹ ਲੋਕ ਸਨ। ਕੁਝ ਲੋਕਾਂ ਨੂੰ ਉੱਥੋਂ ਮੁੜਨਾ ਵੀ ਜਿਹੜਾ ਜੀ ਉਹ ਪੈ ਰਿਹਾ। ਮੁੜਨਾ ਕਿਉਂ ਪੈ ਰਿਹਾ ਹੈ ਉਹਦੇ ਵਿੱਚ ਇਹ ਨਹੀਂ ਹੈ, ਪ੍ਰਸ਼ਾਸਨ ਦੀ ਉਹਦੇ ਵਿੱਚ ਗਲਤੀ ਨਹੀਂ ਜਿਹੜੀ ਜੀ ਉਹ ਗਿਣੀ ਜਾ ਸਕਦੀ। ਹਾਂ, ਕਿਤੇ ਨਾ ਕਿਤੇ ਗੁੰਝਲਦਾਰ ਜਿਹੜੀ ਪ੍ਰਣਾਲੀ ਹੈ ਉਹ, ਕਿਉਂਕਿ ਜਿਹੜੇ MOU ਸਾਈਨ ਹੋਏ ਆ ਦੋ ਮੁਲਕਾਂ ਦੇ ਵਿਚਾਲੇ, ਉਹਦੇ ਕਰਕੇ ਜਿਹੜਾ ਜੀ ਇਹ ਮੁਸ਼ਕਲਾਂ ਕੁਛ ਹੈਗੀਆਂ ਨੇ। ਔਨਲਾਈਨ ਜਿਹੜਾ ਜੀ ਉਹ ਅਪਲਾਈ ਕਰਨਾ ਪੈਂਦਾ। ਔਨਲਾਈਨ ਅਪਲਾਈ ਜੇ ਤਾਂ ਬੰਦਾ ਪੜ੍ਹਿਆ ਲਿਖਿਆ ਜੀ, ਜਿੰਨੇ ਵੀ ਲਿਸਨਰ ਨੇ ਉਹ ਆਪਣੇ ਇੱਥੇ ਰਿਸ਼ਤੇਦਾਰਾਂ ਨੂੰ ਜਿਹੜਾ ਜੀ ਉਹ ਕਹਿ ਸਕਦੇ ਆ। ਇਹਦੇ ਸੰਬੰਧੀ ਬਕਾਇਦਾ ਤੌਰ ਦੇ ਉੱਤੇ ਵੈਬਸਾਈਟ ਜਿਹੜੀਆਂ ਜੀ ਹੈਗੀਆਂ, ਜਿਨ੍ਹਾਂ ਦੇ ਰਾਹੀਂ ਜੇ ਕੋਈ ਆਪ ਅਪਲਾਈ ਕਰ ਸਕਦਾ ਹੈ ਤੇ ਉਹ ਵੀ ਇਹਦੇ ਵਿੱਚ ਜਿਹੜਾ ਜੀ ਉਹ ਸੌਖਿਆ ਕਰ ਸਕਦਾ ਹੈ। ਜੇ ਤੁਸੀਂ ਜਿਹੜਾ ਪਿਲਗ੍ਰਿਮ ਟੂ ਕਰਤਾਰਪੁਰ ਸਾਹਿਬ ਪਾਓਗੇ ਗੂਗਲ ਸਰਚ ਦੇ ਉੱਤੇ, ਤਾਂ ਉਹਦੇ ਤੇ ਤੁਹਾਨੂੰ ਵੈਬਸਾਈਟ ਜਿਹੜੀ ਹੈ ਜੀ ਉਹ ਆ ਜੂਗੀ। ਔਰ ਵੈਬਸਾਈਟ ਦੇ ਉੱਤੇ ਉਦੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਪਾਸਪੋਰਟ ਹੈ ਜੀ ਉਹਨੂੰ ਸਕੈਨ ਕਰਕੇ ਰੱਖ ਲੈਣਾ। ਜੇ ਕਿਸੇ ਕੋਲ ਭਾਰਤੀ ਪਾਸਪੋਰਟ ਹੈ, ਉੱਥੋਂ ਅਪਲਾਈ ਕਰ ਦਿਓ। ਇਹ ਕੋਈ 7 ਤੋਂ 8 ਦਿਨ ਦਾ ਪ੍ਰੋਸੈਸ ਹੈ। ਔਰ ਜਦੋਂ ਤੁਸੀਂ ਉਹ ਅਪਲਾਈ ਉਹਦੇ ਉੱਤੇ ਕਰ ਦਿੰਦੇ ਹੋ, ਪਾਸਪੋਰਟ ਆਪਣਾ ਜਿਹੜਾ ਜੀ ਉਹ ਲਾ ਕੇ, ਇੱਥੇ ਸੇਵਾ ਕੇਂਦਰ ਬਣੇ ਹੋਏ ਆ ਜਾਂ ਸੁਵਿਧਾ ਸੈਂਟਰ ਨੇ, ਉਹਨਾਂ ਦੇ ਵਿੱਚ ਜਾ ਕੇ ਅਪਲਾਈ ਕੀਤਾ ਜਾ ਸਕਦਾ। 20 ਰੁਪਏ ਉੱਥੇ ਜਿਹੜੇ ਜੀ ਉਹ ਲੱਗਦੇ ਆ। ਉਹ $20 ਦਾ ਰੌਲਾ, ਇੱਧਰ 20 ਰੁਪਏ ਵੀ ਉਸੇ ਤਰੀਕੇ ਨਾਲ ਜਿਹੜੇ ਜੀ ਉਹ ਜਾਰੀ ਨੇ। ਜਿਹੜੇ ਇਹ ਲਾ ਕੇ ਅਪਲਾਈ ਕੀਤਾ ਜਾ ਸਕਦਾ ਹੈ। 2 ਤੋਂ 3 ਦਿਨ ਦੇ ਵਿੱਚ ਜਿਹੜਾ ਨੇੜਲਾ ਪੁਲਿਸ ਥਾਣਾ ਹੈ ਉਹਦਾ ਕੋਈ ਨਾ ਕੋਈ ਜਿਹੜਾ ਜੀ ਉੱਥੇ ਕੰਮ ਕਰਨ ਵਾਲਾ ਸਿਪਾਹੀ ਜਾਂ ਹੌਲਦਾਰ ਉਹ ਆ ਕੇ ਵੈਰੀਫਿਕੇਸ਼ਨ ਜਿਹੜੀ ਜੀ ਕਰਦਾ ਵੀ ਜਿਹੜੇ ਪਾਸਪੋਰਟ ਲੱਗੇ ਆ ਇਹ ਸਹੀ ਨੇ,
ਔਰ ਉਸ ਤੋਂ ਬਾਅਦ ਜਦੋਂ ਵੈਰੀਫਿਕੇਸ਼ਨ ਕਰ ਜਾਂਦਾ 2 ਜਾਂ 3 ਦਿਨ ਦੇ ਵਿੱਚ ਜਿਹੜਾ ਜੀ ਉਹ ਦਿੱਤੇ ਫੋਨ ਨੰਬਰ ਦੇ ਉੱਤੇ ਮੈਸੇਜ ਆ ਜਾਂਦਾ ਕਿ ਤੁਹਾਡੀ ਵੈਰੀਫਿਕੇਸ਼ਨ ਜਿਹੜੀ ਉਹ ਹੋ ਚੁੱਕੀ ਹੋਈ ਆ, ਉਹ ਤੁਸੀਂ ਜਿਹੜੀ ਦਿਖਾਉਣੀ ਆ ਜਾ ਕੇ ਬਿਰੋ ਸਰਹੱਦ ਦੇ ਉੱਤੇ। ਔਰ ਹਰੇਕ ਬੰਦੇ ਦਾ ਇੰਡੀਵਿਜੂਅਲ ਜਿਹੜਾ ਜੀ ਉਹ ਪਾਸਪੋਰਟ ਉਹਦੇ ਉੱਤੇ ਲੱਗਣਾ। ਇਹ ਨਹੀਂ ਹੈਗਾ ਕਿ ਇੱਕ ਫੈਮਿਲੀ ਹੈਡ ਦਾ ਜਿਹੜਾ ਜੀ ਉਹ ਲੱਗ ਗਿਆ ਤੇ ਬਾਕੀ ਫੈਮਿਲੀ ਵਾਲੇ ਕ੍ਰੋਸ ਕਰ ਸਕਦੇ ਆ, ਕਿਉਂਕਿ ਇਹ ਜਿਹੜੀਆਂ ਕਲੌਜ਼ ਨੇ ਇਹ ਮੁਲਕ ਦੇ ਨਾਲ ਜਦੋਂ MOU ਜਿਹੜਾ ਸਾਈਨ ਹੋਇਆ ਉਸ ਮੁਲਕ ਦੇ ਵੱਲੋਂ ਰੱਖੀਆਂ ਗਈਆਂ ਕਲੌਜ਼ ਨੇ। ਬੇਸ਼ੱਕ ਜਿਹੜਾ ਇੱਕ ਵਾਰੀ ਇਹ ਵੀ ਸੀ ਇਮਰਾਨ ਖਾਨ ਹੋਰਾਂ ਨੇ ਗੱਲ ਆਖੀ ਸੀ ਕਿ ਪਾਸਪੋਰਟ ਤੋਂ ਬਿਨਾਂ ਜਿਹੜਾ ਜੀ ਤੁਸੀਂ ਆ ਸਕਦੇ ਹੋ, ਪਾਸਪੋਰਟ ਦੀ ਸ਼ਰਤ ਉਹਨਾਂ ਨੇ ਉਠਾਈ ਸੀ, ਪਰ ਜਿਹੜੀ ਮਿਨਿਸਟਰੀ ਆਫ ਹੋਮ ਅਫੇਅਰ ਹੈ ਭਾਰਤ ਵਾਲੀ ਸਾਈਡ ਦੇ ਉੱਤੇ ਉਹਦਾ ਇਹ ਕਹਿਣਾ ਸੀਗਾ ਕਿ ਇਹ MOU ਦੇ ਵਿੱਚ ਸਾਈਨ ਹੈ, ਜੇ ਦੁਬਾਰਾ MOU ਸਾਈਨ ਕੀਤਾ ਜਾਵੇ ਉਹਦੇ ਵਿੱਚੋਂ ਇਹ ਕਲੌਜ਼ ਹਟਾਈ ਜਾਵੇ ਤਾਂ ਭਾਰਤ ਇਹਦੇ ਸੰਬੰਧੀ ਜਿਹੜਾ ਜੀ ਉਹ ਸੋਚ ਸਕਦਾ। ਇੱਕ ਤਾਂ ਇਹ ਹੈ ਜੀ, ਔਰ ਦੂਸਰਾ ਇਹ ਹੈ ਕਿ ਜੇ ਮੰਨ ਲਓ ਕਿਸੇ ਕੋਲੇ ਫੋਰਨ ਦਾ ਪਾਸਪੋਰਟ ਹੈ, ਜੇ ਤਾਂ ਉਹਦੇ ਕੋਲੇ OCI ਆ, ਫਿਰ ਪ੍ਰੋਸੈਸ ਇਹੀ ਆ, ਅਪਲਾਈ ਇੱਥੋਂ ਆ ਕੇ ਜਿਹੜਾ ਜੀ ਉਹ ਕਰਨਾ ਪੈਣਾ ਆਨਲਾਈਨ। ਜੇ ਤੁਹਾਡੇ ਕੋਲੇ ਫੋਰਨ ਦਾ ਪਾਸਪੋਰਟ ਹੈ, OCI ਨਹੀਂ ਹੈਗਾ, ਅਮਰੀਕਨ ਪਾਸਪੋਰਟ ਹੈ, ਕੈਨੇਡੀਅਨ ਹੈ, ਬ੍ਰਿਟਿਸ਼ ਪਾਸਪੋਰਟ ਹੈ, ਕੋਈ ਵੀ ਹੈ ਜਿਹੜਾ ਫੋਰਨ ਦਾ, ਤੁਸੀਂ ਉੱਥੋਂ ਪਾਕਿਸਤਾਨ ਅੰਬੈਸੀ ਤੋਂ ਵੀਜ਼ਾ ਲੈ ਕੇ ਆਓ, ਉਹ ਸੌਖਾ ਰਹੂਗਾ ਔਰ ਵਾਘਾ ਸਰਹੱਦ ਰਾਹੀਂ ਤੁਸੀਂ ਜਿਹੜਾ ਵੀ ਜਾ ਸਕਦੇ ਹੋ। ਫਿਰ ਤੁਸੀਂ ਬਾਕੀ ਜਿਹੜੇ ਗੁਰਦੁਆਰੇ ਆ ਉਹਨਾਂ ਦੇ ਦਰਸ਼ਨ ਕਰਨ ਦੇ ਵਾਸਤੇ ਵੀ ਜਿਹੜਾ ਵੀ ਉਹ ਜਾ ਸਕਦੇ ਹੋ। ਇਸ ਤਰ੍ਹਾਂ ਕੁਛ ਨਹੀਂ ਹੈਗਾ ਕਿ ਪਾਸਪੋਰਟ ਲੈ ਕੇ ਤੁਸੀਂ ਸਰਹੱਦ ਦੇ ਉੱਤੇ ਚਲੇ ਗਏ ਤੇ ਉੱਥੋਂ ਜਿਹੜਾ ਵੀ ਤੁਹਾਨੂੰ ਉਹਨਾਂ ਨੇ ਲੰਘਣ ਦੇ ਦਿੱਤਾ ਜਾਂ ਆਧਾਰ ਕਾਰਡ ਜਿਹੜਾ ਵੀ ਉਹ ਲੈ ਕੇ ਚਲੇ ਗਏ। ਪਾਸਪੋਰਟ ਮਸਟ ਹੈ ਔਰ ਇਹ ਜਿਹੜਾ ਪ੍ਰੋਸੈਸ ਹੈ ਉਹਦੇ ਥਰੂ ਲੰਘਣਾ ਪਊਗਾ। ਜਾਓ ਜ਼ਰੂਰ, ਜਾਂਦੇ ਰਹਿਣਾ ਤਾਂ ਕਿ ਇਹ ਲਾਂਘਾ ਜਿਹੜਾ ਖੁੱਲਿਆ ਜੀ ਇਹ ਖੁੱਲਿਆ ਰਹੇ। ਸੋ ਆਪਣੇ ਜਿਹੜੇ ਰਿਸ਼ਤੇਦਾਰ ਨੇ ਜੀ ਉਹਨਾਂ ਨੂੰ ਇੱਥੇ ਜ਼ਰੂਰ ਜਿਹੜੀ ਜੀ ਇਹ ਜਾਣਕਾਰੀ ਦੇ ਦੇਣਾ ਵੀ ਆਹ ਪ੍ਰੋਸੈਸ ਹੈ। ਬਿਲਕੁਲ ਜੀ, ਪ੍ਰੋਸੈਸ ਵੀ ਸੁਣ ਲਓ ਤੇ ਔਖੇ ਹੋ ਕੇ ਵੀ ਜ਼ਰੂਰ ਜਾਵੋ। ਲਾਂਘਾ 72 ਸਾਲਾਂ ਬਾਅਦ ਖੁੱਲਿਆ ਆ ਤੇ ਇਹਨੂੰ ਖੁੱਲ੍ਹਾ ਰੱਖਣ ਦੀ ਕੋਸ਼ਿਸ਼ ਕਰਿਓ। ਸਰਕਾਰਾਂ ਬਹੁਤ ਕੁਛ ਕਰਨਗੀਆਂ ਪਰ ਡਰਨੇ ਦੀ ਲੋੜ ਨਹੀਂ, ਤੁਸੀਂ ਜ਼ਰੂਰ ਜਾਓ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।